ਉਹ ਲਵੀ ਸਿਆ ਹਾਂਜੀ ਦਾ ਆ ਤੈਨੂੰ ਬੜੇ ਚਿਰਾਂ ਬਾਅਦ ਦੇਖਿਆ। ਕਿੱਦਾਂ ਤੇਰੀ ਕੋਈ ਕੈਨੇਡਾ ਦੀ ਗੱਲ ਬਣੀ ਕਿ ਨਹੀਂ? ਬਸ ਕੈਨੇਡਾ ਵਾਲੇ ਦਾ ਜੀ ਚਲੇ ਗਏ, ਕਹਿੰਦੇ ਉਹ ਬੱਬੂ ਮਾਨ ਦਾ ਗਾਣਾ ਨਹੀਂ ਹੈਗਾ ਮਿੱਤਰਾਂ ਦੀ ਛਤਰੀ ਤੋਂ ਉੱਡ ਗਈ, ਉਹ ਕੰਮ ਹੋ ਗਿਆ। ਪਰ ਚਲੋ ਤਾਇਆ ਆਏ ਆ ਕਿ ਵੀ ਕਹਿੰਦੇ ਵੀ ਜਾਨ ਬਚੀ ਲੱਖੋਂ ਪਾਏ। ਅੱਜ ਕੱਲ ਖਬਰਾਂ ਨਹੀਂ ਸੁਣਦੇ ਬੰਦੇ, ਕਹਿ ਦਿੰਦੇ ਨਾ ਇੰਟਰਨੈਟ ਤੇ ਆਂਦਾ ਲਿਖਿਆ ਸਕਰੋਲ ਕੀਤਾ ਹੋਇਆ ਕਿ ਵੀ ਭਾਈ ਸ਼ੁਕਰ ਹੈ ਤੈਨੂੰ ਬਖਸ਼ਤਾ ਵੀ ਤੈਨੂੰ ਕੱਲਾ ਛੱਡਤਾ, ਹੋਰ ਨਹੀਂ ਡਰਮ ਚ ਪਾ ਕੇ ਛੱਡਿਆ। ਨਹੀਂ ਜਿਹੜੀ ਕੁੜੀਆਂ ਜਿਹਨਾਂ ਨੂੰ ਤੁਸੀਂ ਪੈਸੇ ਦਿੱਤੇ ਸੀਗੇ, ਹਾਂਜੀ ਉਹ ਕੋਈ ਕੈਨੇਡਾ ਚਲ ਗਈ ਸੀਗੀ, ਹਾਂਜੀ ਫਿਰ ਉਹ ਤੈਨੂੰ ਮੰਗਾਇਆ ਨਹੀਂ, ਹੁਣ ਉਹ ਕੀ ਕਰਦੀ ਆ? ਉਹ ਤਾਇਆ ਉੱਥੇ ਆਪਣੇ ਕੰਮਾਂ ਦੇ ਵਿੱਚ ਲੱਗੀ ਹੋਈ ਆ, ਨਾਲ ਉਹਨੇ ਜਿਹੜਾ ਉਹਦਾ ਸੀਗਾ ਜਿਹਦੇ ਕਰਕੇ ਆਪਣੇ ਨਾਲ ਰੌਲਾ ਪਿਆ। ਖੁੱਲ ਕੇ ਨਹੀਂ ਦੱਸਦਾ ਇਹ, ਅਗਲੀ ਨੂੰ ਜਿੱਥੇ ਆਰਾਮ ਆਇਆ ਰਹਿ ਗਈ। ਚਲੋ ਹੁਣ ਜਿਹਦੀ ਛਤਰੀ ਪਾਟੀ ਉਹ ਸੀ, ਹੁਣ ਬੋਲਣ ਵਾਲੇ ਦਾ ਮੂੰਹ ਤਾਂ ਫੜ ਨਹੀਂ ਸਕਦੇ। ਜਿੱਥੇ ਆਰਾਮ ਆਇਆ ਰਹਿ ਗਈ, ਬਸ ਠੀਕ ਆ। ਹੁਣ ਕੋਈ ਨਹੀਂ, ਆਪਾਂ ਵੀ ਵਧੀਆ ਰਹਿ ਰਹੇ ਹਾਂ, ਆਪਾਂ ਨੂੰ ਕੀ ਪ੍ਰੋਬਲਮ ਹੈ, ਆਪਾਂ ਵੀ ਇੱਥੇ ਬੈਠੇ ਆ ਤੁਹਾਡੇ ਵਿੱਚ। ਨਾ ਨਹੀਂ ਚਲੋ ਵਧੀਆ, ਹੋਰ ਕੋਈ ਗੱਲ ਨਹੀਂ। ਤਾਂ ਲੱਭੜਾ ਇਦਾਂ ਨਹੀਂ ਕਿਸੇ ਨੂੰ ਪਰਸਨਲ ਲਾਈਫ ਜਿਹੜੀ ਆਪਾਂ ਟੀਚਰਾਂ ਕਰਦੇ, ਇਹ ਵੀ ਸਾਡੇ ਉੱਦਾਂ ਸਮਾਜ ਵਿੱਚ ਇਦਾਂ ਹੈਗਾ, ਮਾੜੀ ਗੱਲ ਆ ਹਨਾ ਵੀ ਅਗਲੇ ਨੂੰ ਟੀਚਰਾਂ ਕਰੀ ਜਾਣੀਆਂ, ਬੰਦਾ ਤਾਂ ਉਦਾਂ ਬੜਾ ਦੁਖੀ ਹੁੰਦਾ ਆ। ਇਹ ਗੱਲ ਉਹ ਨਹੀਂ, ਮੈਂ ਟੀਚਰ ਨਹੀਂ ਕਹਦਾ, ਮੈਂ ਤਾਂ ਉਦਾਂ ਪਾਵਰ ਬਣਾਉਣਾ ਇਹਨੂੰ। ਨਹੀਂ ਹੁਣ ਇਹ ਲੱਗੇ ਨਹੀਂ ਹੁਣ ਨਵੀਂ ਦੀ ਗੱਲ ਕਰਦੇ ਆਪਾਂ। ਦੇਖ ਹਾਂਜੀ ਪਹਿਲਾਂ ਇਹਨਾਂ ਆਪਣੀ ਦੀ ਸਿਸਟਰ ਦਾ ਵਿਆਹ ਹੋਇਆ ਸੀ, ਹਾਂਜੀ ਉਹ ਬੰਦਾ ਵਿਆਹ ਕਰ ਆਇਆ ਹਨਾ, ਮੁੜ ਕੇ ਕੁੜੀ ਨੂੰ ਛੱਡ ਗਿਆ, ਮੁੜ ਕੇ ਮੰਗਾਈ ਨਹੀਂ। ਫੇਰ ਹੁਣ ਇਹਦੇ ਪੈਸੇ ਦਿੱਤੇ, ਕੁੜੀ ਨੂੰ ਭੇਜਿਆ ਸੀ ਉਦੋਂ, ਉਹ ਗਈ ਉਹਨੂੰ ਹੋਰ ਲੱਭ ਲਿਆ ਤੇ ਪੈਸੇ ਦਿੱਤੇ ਰਹਿ ਗਏ, ਤੇ ਉਹਨੂੰ ਮੁੜ ਕੇ ਨਹੀਂ ਮੰਗਾਇਆ ਹਨਾ। ਹੁਣ ਆਪੇ ਤੂੰ ਸੋਚੋ ਕਿੰਨੀ ਬਾੜੀ ਗੱਲ ਆ। ਪਿਛਲੇ ਨਹੀਂ ਨੰਬਰ ਏਦਾਂ ਨਾ ਕਰ, ਗੱਲ ਬਣਦੀ। ਫੇਰ ਸੱਚਾਈ ਇੱਕ ਹੋਰ ਵੀ ਸੁਣ ਲਾ, ਮੈਂ ਇਹ ਨਹੀਂ ਕਹਿੰਦਾ ਮੁੰਡਾ ਮਾੜਾ, ਮੁੰਡਾ ਠੀਕ ਆ, ਇਹ ਵੀ ਕੈਨੇਡਾ ਦਾ ਲਾਲਚ ਕਰ ਗਿਆ। ਲਾਲਚ ਇਹ ਹਰ ਇੱਕ ਬੰਦਾ ਕੰਪਨੀ ਦਾ ਇਲਾਜ ਕਰ ਗਿਆ। ਮੈਨੂੰ ਕਿਹਾ, ਮੈਂ ਕਿਹਾ ਫ੍ਰੀ ਖਾਤੇ ਤੈਨੂੰ ਇਟਲੀ ਭੇਜ ਦਿੰਦਾ, ਪੱਕਾ ਹੋ ਜਾਣਾ ਸੀ ਇਹਨੇ। ਮੰਨਿਆ ਨਹੀਂ ਮੰਨਿਆ, ਲੰਬੜਾ ਜੇ ਤੈਨੂੰ ਵੀ ਮੌਕਾ ਮਿਲਦਾ ਨਾ, ਤੂੰ ਵੀ ਮੇਰੀ ਜਗ੍ਹਾ ਇਹੀ ਕੰਮ ਕਰਦਾ। ਉਹਦਾ ਗੱਲ ਕਰ, ਤੇਰਾ ਹੱਥ ਨਹੀਂ ਪੈਂਦਾ। ਨਾਲੇ ਹੱਥ ਕੀ ਪੈਣਾ ਤੇ ਘਰ ਬੈਠੀ ਚੂੜੇ ਵਾਲੀ। ਓਏ ਹੁਣ ਤਾਂ ਸਾਰੇ ਸੰਸਾਰ ਦਾ ਹੱਥ ਨਹੀਂ ਪੈਂਦਾ ਯਾਰ, ਇਹਨੇ ਕਮਲਾ ਕੀਤਾ ਪਿਆ ਹੈ ਟਰੰਪ ਨੇ, ਹੈ ਬਿਜੂ ਜਿਹਾ ਨੇ। ਚੱਲ ਕੋਈ ਨਹੀਂ, ਜੋ ਹੋ ਗਿਆ ਮਾਟਰ ਇਹਦਾ ਪੈਸੇ ਪੂਸੇ ਮੁੜੇ ਮਾੜੇ ਮੁੱਟਕ ਨਹੀਂ। ਨਾ ਜੀ, ਉਹ ਕਿੱਥੇ ਮੁੜਦੇ। ਨਾ ਉਹ ਤਾਂ ਅਸੀਂ ਹੁਣ ਉਹਨਾਂ ਤੇ ਕੇਸ ਕੂਸ ਵੀ ਕੀਤਾ ਘਰਦਿਆਂ ਤੇ, ਪਰ ਹੁਣ ਘਰਦਿਆਂ ਨੂੰ ਵੀ ਆਪਾਂ ਪਿੱਛੋਂ ਕੀ ਫੜ ਲਈਏ ਜੀ, ਉਹਨਾਂ ਨਾਲ ਵੀ ਕੋਈ ਗੱਲਬਾਤ ਨਹੀਂ, ਤੇ ਉਹ ਬਸ ਹੁਣ ਏਦਾਂ ਹੀ ਆ ਜੀ, ਚੱਲੀ ਜਾਂਦੇ। ਫਿਰ ਤਾਂ ਹੁਣ ਜਦੋਂ ਕੇਸਾਂ ਦੀ ਗੱਲ ਆ ਜਾਂਦੀ ਹੈ, ਗਵਾਚਿਆ ਮੋਬਾਈਲ ਤੇ ਬਲੈਤ ਗਈ ਸਹੇਲੀ, ਮੁੜ ਕੇ ਨਹੀਂ ਮੁੜਦੀ। ਖਾਸ ਕਰ ਕੈਨੇਡਾ ਤੋਂ ਇਹ ਸੂਰਾਪੁਰੀਆ ਆ ਗਿਆ ਸੀ ਇਹ। ਠੀਕ ਹੈ, ਚਲੋ ਖੈਰ, ਮੁੜਦਾ ਤਾਂ ਹੁਣ ਆਪਣਾ ਟਰੰਪ ਮਾਮਾ ਵੀ ਹੈ ਨਹੀਂ। ਇਹ ਫੁੱਫੜ ਬਹੁਤ ਛਾਪੜਿਆ, ਮੈਨੂੰ ਸਮਝ ਨਹੀਂ ਲੱਗਦੀ ਮਾਟਰਾ। ਵੈਸੇ ਤਾਂ ਤੇਰੇ ਬਾਤ ਦੀ ਗੱਲ ਹੈ ਹੀ ਨਹੀਂ, ਇਹ ਜੀਓ ਪੋਲਿਟਿਕਸ ਆ ਇਹ ਕਿੱਥੇ ਕਿ ਤੱਕ ਇਹਨੇ ਕੰਜਰਖਾਨਾ ਲੈ ਕੇ ਜਾਣਾ। ਕੰਜਰਖਾਨਾ ਤਾਂ ਆਇਆ ਬਹੁਤ ਜ਼ਿਆਦਾ ਵੱਧ ਗਿਆ, ਜਿੱਦਾਂ ਕਹਿ ਲਓ ਹਨਾ। ਸਾਰੇ ਦੇਸ਼ ਲੜਾਈ ਤਾਂ ਚਲੋ ਅੱਗੇ ਲੜਾਈਆਂ ਲੱਗਦੀਆਂ ਰਹੀਆਂ, ਯੂਕਰੇਨ ਰਸ਼ੀਆ ਦੀ ਲੱਗਦੀ ਰਹੀ ਆ, ਤੇ ਕੋਈ ਇੰਨਾ ਜ਼ਿਆਦਾ ਪ੍ਰਭਾਵ ਬਾਕੀ ਦੁਨੀਆ ਤੇ ਨਹੀਂ ਪਿਆ। ਪਰ ਇਰਾਨ ਨੇ ਇੰਨੇ ਭੰਬੂ ਤਾਰੇ ਦਿਖਾਏ ਪਏ ਆ, ਉਹ ਕਿੱਥੇ ਜਾ ਕੇ ਨਿਊਜ਼ੀਲੈਂਡ ਆ, ਬੰਦਿਆਂ ਦੇ ਕੋਲ ਮਹੀਨੇ ਡੇਢ ਮਹੀਨੇ ਦਾ ਤੇਲ ਰਹਿ ਗਿਆ ਸਾਰਿਆਂ ਦੀਆਂ, ਜਾਣੀ ਕਹਿ ਲਓ ਵੀ ਇੱਕ ਤਰ੍ਹਾਂ ਦੇ ਹੋਸ਼ ਉੜੇ ਪਏ ਸਾਰੇ ਦੇਸ਼ਾਂ ਦਾ ਵੀ ਤੇਲ ਜਿਹੜੀ ਆ, ਜੇ ਤੇਲ ਹੀ ਨਾ ਹੋਇਆ ਤਾਂ ਤੇਲ ਤੋਂ ਕੋਈ ਚੱਲਦਾ ਹੀ ਨਹੀਂ ਕੁਝ। ਹੁਣ ਆਪਣੇ ਇੱਥੇ ਦੇਖ ਲਓ ਸਿਲੰਡਰ ਦਾ ਕਿੰਨਾ ਬੁਰਾ ਹਾਲ ਹੋਇਆ, ਬਲੈਕ ਦੇ ਵਿੱਚ ਸਿਲੰਡਰ ਜਿਹੜੇ ਆ ਹੋਣ ਡਏ ਆ ਵੀ ਜ਼ਿਆਦਾ। ਉਹਦੇ ਨਾਲ ਕੀ ਹੁੰਦਾ ਕਿ ਲੋਕਾਂ ਦੇ ਵਿੱਚ ਵੀ ਇੱਕ ਚਿੰਤਾ ਵੱਧ ਜਾਂਦੀ ਆ, ਅਫਵਾਹਾਂ ਦਾ ਉੱਪਰ ਦੀ ਜ਼ੋਰ ਵੱਧ ਜਾਂਦਾ। ਪਰ ਇਹ ਜਿਹੜਾ ਹੁਣ ਹਮਲਾ ਕਰ ਦਿੱਤਾ ਇਰਾਨ ਦੇ ਜਿਹੜੇ ਜਿੱਥੋਂ ਰਿਸੋਰਸਿਸ ਸੀਗੇ, ਜਿੱਥੋਂ ਨਿਕਲਦਾ ਸੀ ਤੇਲ, ਹੁਣ ਇਰਾਨ ਦੀ ਇਹ ਰਹੀ ਆ ਵੀ ਜਦੋਂ ਤੇ ਇਹਨਾਂ ਦੇ ਕਿਤੇ ਆਮ ਹਸਪਤਾਲਾਂ ਤੇ ਹੋਇਆ, ਇਹਨਾਂ ਨੇ ਵੀ ਉਧਰ ਅਟੈਕ ਜਿਹੜਾ ਖਾੜੀ ਦੇਸ਼ਾਂ ਤੇ ਕੀਤਾ। ਹੁਣ ਜਦੋਂ ਇਹਨਾਂ ਦੇ ਤੇਲਾਂ ਦੇ ਉੱਤੇ ਹੋਇਆ, ਇਹਨਾਂ ਨੇ ਵੀ ਕਤਰ ਦਾ ਤੇਲ ਜਿਹੜਾ ਆ ਉੱਥੇ ਉੱਤੇ ਬੰਬ ਸੱਟ ਦਿੱਤਾ। ਉੱਥੇ ਬੰਬ ਸੱਟ ਦਿੱਤਾ। ਹੁਣ ਅਮਰੀਕਾ ਨੇ ਉੱਦਾਂ ਕਿਹਾ ਵੀ ਇਜ਼ਰਾਈਲ ਨੇ ਸਾਨੂੰ ਭਰੋਸੇ 'ਚ ਨਹੀਂ ਲਿਆ। ਇਹਦਾ ਮਤਲਬ ਕੀ ਆ ਵੀ ਅਮਰੀਕਾ ਦਾ ਟਰੰਪ ਮੰਨਦਾ ਵੀ ਆ ਵੀ ਉਨੀ ਸੌਖੀ ਲੜਾਈ ਹੈ ਨਹੀਂ ਵੀ ਜਿੰਨੀ ਲੱਗਦੀ ਆ। ਪਤਾ ਕੀ ਹੋਇਆ ਮਾਸਟਰਾ, ਜਦੋਂ ਅਮਰੀਕਾ ਵਾਲੇ ਵੈਨਜ਼ੁਏਲਾ ਗਏ ਨਾ, ਉਹਦਾ ਪ੍ਰੈਜ਼ੀਡੈਂਟ ਫੜਿਆ, ਉੱਥੇ ਇੱਕ ਵੀ ਅਮਰੀਕਨ ਫੌਜੀ ਨਹੀਂ ਮਰਿਆ। ਰਾਤੋਂ ਰਾਤ ਸਭ ਕੁਝ ਹੋ ਗਿਆ। ਹਾਂਜੀ ਹਨਾ, ਇਹਨਾਂ ਨੇ ਅਸਲ ਵਿੱਚ ਸੋਚਿਆ ਵੀ ਇਰਾਨ ਨਾਲ ਇਹ ਕੰਮ ਹੋਣਾ, ਅਸੀਂ ਜਾ ਕੇ ਬੰਬ ਸਿੱਟਣੇ ਆ, ਉਹਨਾਂ ਦੇ ਜਿਹੜੇ ਬੜੇ ਬੜੇ ਲੀਡਰ ਆ ਉਹ ਮਾਰ ਦੇਣੇ ਆ, ਹਮੇਨੀ ਮਾਰਤਾ, ਹੋਰ ਮਾਰ ਦੇਣੇ ਆ, ਤਾਂ ਲੋਕਾਂ ਨੇ ਉੱਠ ਖੜਨਾ ਹਨਾ, ਤਾਂ ਗੱਲਾਂ ਵੱਧ ਜਾਣੀਆਂ। ਅਸੀਂ ਅੰਦਰ ਜਾਵਾਂਗੇ, ਸਾਡੇ ਗਲਾਂ 'ਚ, ਸਾਡੇ ਫੌਜੀਆਂ ਦੇ ਗਲਾਂ 'ਚ ਹਾਰ ਪੈਣਗੇ, ਪਰ ਉਹ ਹੋਇਆ ਨਹੀਂ। ਮੈਂ ਤਾਂ ਤਾਇਆ ਜਦੋਂ ਸੋਸ਼ਲ ਮੀਡੀਆ ਦੇਖਦਾ ਸੀ ਨਾ, ਮਤਲਬ ਆਪਾਂ ਦੇਖਦੇ ਹਾਂ ਫੇਸਬੁੱਕ ਇੰਸਟਾਗ੍ਰਾਮ, ਮੈਨੂੰ ਤਾਂ ਉਦੋਂ ਐਂ ਹੋ ਰਿਹਾ ਸੀ ਕਿ ਵੀ ਯਾਰ ਜਦੋਂ ਮਾਰਿਆ ਵੀ ਮੈਂ ਲੋਕਾਂ ਦੀ ਵੀਡੀਓ ਸਾਰੇ ਕਹਿ ਰਹੇ ਲੋਕ ਇੰਨੇ ਖੁਸ਼ ਕਾਹਤੋਂ, ਮਤਲਬ ਕਿਉਂਕਿ ਹੁਣ ਫੇਸਬੁੱਕ ਇਹਦਾ ਸਾਰਾ ਅਮਰੀਕਾ ਦਾ ਹੀ ਆ। ਹੁਣ ਇਹਦੇ ਉੱਤੇ ਸਿਰਫ ਇੱਕੋ ਹੀ ਚੀਜ਼ ਦਿਖਦੀ ਸੀ ਕਿ ਲੋਕ ਖੁਸ਼ੀ ਦੇ ਵਿੱਚ ਲੋਕ ਸੜਕਾਂ ਤੇ ਆ ਗਏ ਕਿ ਵੀ ਹਾਂ ਵੀ ਮਾਰਿਆ ਗਿਆ।
ਪਰ ਹੌਲੀ ਹੌਲੀ ਚੀਜ਼ਾਂ ਜੀ ਨਿਕਲ ਕੇ ਵੀ ਆਈਆਂ ਬਾਹਰ ਕੇ ਵੀ ਭਾਈ ਈਰਾਨ 'ਚ ਵੀ ਦੁਖੀ ਨੇ ਲੋਕ, ਕਿ ਇਦਾਂ ਨਹੀਂ ਹੈਗਾ ਵੀ ਸਾਰੇ ਲੀਡਰ ਮਰਨ ਨਾਲ ਖੁਸ਼ੀ ਹੋ ਗਏ ਨੇ। ਨਹੀਂ ਨਹੀਂ ਨਹੀਂ, ਦੇਖੋ ਜਿਹੜੀ ਪਬਲਿਕ ਹੁੰਦੀ ਹੈ ਨਾ, ਜੇ ਅੱਧੀ ਪਛੱਦੀ ਇੱਕ ਪਾਸੇ ਆ ਤੇ ਉਨੀ ਕੁ ਦੂਜੇ ਪਾਸੇ ਵੀ ਹੁੰਦੀ ਆ। ਹੁਣ ਜੇ ਕਹਿ ਲਾ ਉਹਨਾਂ ਦੀ ਜਿਹੜੀ ਹੈਗੀ ਆ ਕੀ ਸਾਦਿਆਂ ਨੂੰ ਜਿਹੜੀ ਆਰਮੀ ਬਣਾਈ ਆ, ਉਹ ਗਾਰਡ ਜਿਹਾ ਬਣਾਈ ਆ, ਰੈਵੋਲੂਸ਼ਨਰੀ ਫੋਰਸ, ਹਾਂਜੀ ਹਨਾ, ਹਾਂਜੀ, ਜਿਹੜੇ ਉਹ ਬਣਾਏ ਸੀ ਫਿਰ ਡਿਫੈਂਸ ਫੋਰਸ ਨੂੰ ਹਮੇਨੀ ਨੇ ਟਰਸਟ ਨਹੀਂ ਸੀ ਕੀਤਾ। ਇਹਨਾਂ ਦੇ ਆਪਣੇ ਗਾਰਡਸ ਬਣਾ ਲਏ, ਮਿਲਟਰੀ ਬਣਾ ਲਈ, ਹਾਂਜੀ, ਵੀ ਜੇ ਕਿਤੇ ਡਿਫੈਂਸ ਫੋਰਸ ਮੇਰੇ ਅਗੇਂਸਟ ਹੋਊਗੀ ਤਾਂ ਇਹ ਮੇਰੇ ਨਾਲ ਹੋਣਗੇ। ਹੁਣ ਉਹਨਾਂ ਨੂੰ ਜਿੰਨੇ ਵੀ ਬੜੇ ਲੀਡਰ ਸੀ ਉਹਦੇ ਉਹ ਵੀ ਮਾਰ ਦਿੱਤੇ ਆ, ਪਰ ਉਹਨਾਂ ਸਟਰਕਚਰ ਹੀ ਉਹੋ ਜਿਹਾ ਬਣਾ ਲਿਆ ਕਿ ਇੱਕ ਮਰਨ ਦੇ ਨਾਲ ਜਿੱਦਾਂ ਨਾ ਤਾਜ ਦੇ ਪੱਤੇ ਸਾਡੇ ਡਿੱਗ ਪੈਂਦੇ ਡਿੱਗਦੇ ਨਹੀਂ, ਉਹਦੇ ਮਗਰ ਹੋ ਰਹਿ ਗਏ ਆ ਲੈਣ ਨੂੰ। ਫਿਰ ਟਰੰਪ ਨੂੰ ਵਿਚਾਰੇ ਨੂੰ ਹੁਣ ਪਤਾ ਲੱਗਾ, ਜਿਹਨੇ ਕਹਿੰਦੇ ਪੁੱਠਾ ਪੰਗਾ ਲੈ ਲਿਆ, ਉਹ ਬੋਕਦੇ ਸਿੰਘਾਂ ਨੂੰ ਹੱਥ ਬੋਕਦੇ ਸਿੰਘਾਂ ਨੂੰ ਹੱਥ ਲਾ ਮਾਰਿਆ। ਪਰ ਮੈਨੂੰ ਨਾ ਇੱਕ ਗੱਲ ਨਹੀਂ ਸਮਝ ਲੱਗਦੀ, ਇਹ ਮੁੰਡਾ ਤਾਂ ਚੱਲ ਹਲੇ ਛਲਾਰੂ, ਇਹਨੂੰ ਤਾਂ ਪਤਾ ਨਹੀਂ ਹੋਣਾ ਇਹਨਾਂ ਗੱਲਾਂ ਦਾ, ਪਰ ਸੁਣ ਲਾ ਕਾਕਾ ਤੂੰ ਵੀ ਅੱਜ। ਮੈਨੂੰ ਨਾ ਆਪਣਾ ਜਿਹੜਾ ਅਮਰੀਕਾ ਵਾਲਾ ਆ, ਅਮਰੀਕਾ ਤੇ ਇਜ਼ਰਾਈਲ ਦਾ ਨਾ ਇੱਕ ਸੀਨ ਨਹੀਂ ਸਮਝ ਲੱਗਦਾ। ਕਿਹੜਾ? ਉਦਾਂ ਮੇਰੇ ਤੋਂ ਕੋਈ ਗੱਲ ਲੁਕੀ ਹੋਣੀ ਹੈਗੀ, ਅੱਛਾ, ਪਰ ਮੈਂ ਥੋੜਾ ਦਚਿੱਤੀ ਜਿਹੀ ਜਿਹਾ। ਬਈ ਦੇਖੋ, ਸਾਰੀ ਦੁਨੀਆ ਇਹ ਮੰਨਦੀ ਸੀ ਵੀ ਇਜ਼ਰਾਈਲ ਨਾ ਕਹਿ ਲਓ ਵੀ ਪੁੱਤਰ ਆ ਅਮਰੀਕਾ ਦਾ, ਉਹਦੇ ਕਹੇ ਤੇ ਇਹ ਚੱਲਦਾ, ਮਤਲਬ ਕਿ ਉਹਦੀ ਬਸਤੀ ਹੋਈ ਆ। ਹੁਣ ਇਹ ਵੀ ਗੱਲ ਉੱਠਣ ਲੱਗੀ ਆ ਵੀ ਭਾਈ ਤੁਹਾਨੂੰ ਭੁਲੇਖਾ ਹੀ ਆ, ਇਹ ਜਿਹੜਾ ਟਰੰਪ ਆ ਨਾ ਇਹ ਇਜ਼ਰਾਈਲ ਦੇ ਕਹੇ ਤੇ ਚੱਲਦਾ। ਹੁਣ ਤੁਸੀਂ ਹਿਸਾਬ ਲਾ ਲਓ, ਜਦੋਂ ਕਹਿੰਦਾ ਸੀਗਾ ਵੀ ਜਹਾਜ਼ ਨਹੀਂ ਲੰਘਣ ਦਿੰਦੇ, ਉਹ ਕਿਹੜੀ ਉਹ ਹੋਮ ਰੋਜ਼ ਬੈਲੀ ਜੀ, ਬਈ ਫਲਾਣੇ ਤੂੰ ਵੀ ਲਿਆ ਜਹਾਜ਼ ਆਪਣਾ, ਤੂੰ ਵੀ ਲਿਆ, ਚਾਈਨਾ ਨੂੰ ਫੋਨ ਕਰ ਲਿਆ ਇਹ, ਕਿਤੇ ਮੈਨੂੰ ਨਹੀਂ ਫੋਨ ਲਾ ਲਿਆ, ਮੈਂ ਗਾਲਾਂ ਬਹੁਤ ਗੰਦੀਆਂ ਖਾਣੀਆਂ ਸੀ, ਮੈਂ ਗਾਲਾਂ ਰਿਕਸ਼ਾ ਲੈ ਕੇ ਜਾਣਾ ਸੀ। ਆਹੋ, ਇਹ ਵੀ ਹੁਣ ਦੱਸਣਾ ਪੈਣਾ ਵੀ ਮੈਂ ਕਿੱਥੋਂ ਆ ਜਾਣਾ। ਇਹਨੇ ਸਾਰਿਆਂ ਨੂੰ ਫੋਨ ਘੁਮਾਤਾ, ਇਹਨੇ ਇਜ਼ਰਾਈਲ ਦਾ ਨਾਂ ਕਿਉਂ ਨਹੀਂ ਲਿਆ ਵੀ ਤੂੰ ਵੀ ਜਹਾਜ਼ ਲੈ ਕੇ ਆ ਜਾ? ਉਹਦੇ ਨਾਲ ਪਹਿਲਾਂ ਹੀ ਆ। ਨਾ ਜਦ ਗੱਲ ਹੋਣੀ ਆ, ਮਤਲਬ ਕਿ ਇਜ਼ਰਾਈਲ ਦਾ ਨਾਂ ਨਹੀਂ ਲਿਆ ਵੀ ਤੂੰ ਵੀ ਜਹਾਜ਼ ਲੈ ਕੇ ਆ ਜਾ, ਠੀਕ ਆ। ਫੇਰ ਕਹਿੰਦਾ ਵੀ ਉਹ ਜਿਹੜਾ ਖੜਕ ਆਈਲੈਂਡ ਆ, ਵੀ ਆਪਾਂ ਕਹਿੰਦਾ ਉੱਥੇ ਆਪਣੇ ਆਪਾਂ ਸੈਨਿਕ ਤਾਰਨੇ ਆ, ਤੂੰ ਵੀ ਲਿਆ ਸੈਨਾ, ਤੂੰ ਵੀ ਲਿਆ। ਇਹਨੇ ਫੇਰ ਪਤੰਤ ਨੇ ਇਜ਼ਰਾਈਲ ਦਾ ਨਾਂ ਨਹੀਂ ਲਿਆ। ਇਹ ਲੜਾਈ ਹੈ ਕਿਹਦੀ ਆ ਵੈਸੇ? ਮੈਂ ਨਾ ਵੈਸੇ ਗੱਲ ਸੁਣੋ, ਇਹਨਾਂ ਨੇ ਬੋਲਿਆ ਕਿ ਵੀ ਭਾਈ ਮੈਨੂੰ ਨਹੀਂ ਪਤਾ, ਪਰ ਆਪਾਂ ਨੂੰ ਨੌਲੇਜ ਹੈਗੀ ਆ ਸੋਸ਼ਲ ਮੀਡੀਆ ਦੀ। ਆਪਾਂ ਫੇਸਬੁੱਕ ਤੇ ਇਹੋ ਜਿਹੀਆਂ ਚੀਜ਼ਾਂ ਬਹੁਤ ਪੜ੍ਹਦੇ ਆ। ਫੇਸਬੁੱਕ ਤੇ ਮੈਂ ਲਿਖਿਆ ਪੜਿਆ ਸੀ ਇਸ ਗੱਲ ਬਾਰੇ, ਬਾਕੀ ਪਤਾ ਨਹੀਂ ਸੱਚ ਕੀ ਹੈ। ਤੂੰ ਕਾਕਾ ਫੇਸਬੁੱਕ ਤੇ ਹੋਰ ਵੀ ਬਹੁਤ ਕੁਝ ਦੇਖਦਾ। ਪਹਿਲਾਂ ਗੱਲ ਸੁਣ ਲਓ, ਹਾਂ, ਉਹ ਤੇ ਲਿਖਿਆ ਕਹਿੰਦੇ ਵੀ ਜਿਹੜੀ ਐਪਸਟੀਨਸ ਫਾਈਲ ਹੈ ਨਾ, ਕਹਿੰਦੇ ਜਿਹੜੀ ਟਰੰਪ ਦੀਆਂ ਫੋਟੋਆਂ ਹੋਈਆਂ, ਉਹ ਕਹਿੰਦੇ ਵੀ ਇਹ ਇਸੇ ਕਰਕੇ ਪਹਿਲਾਂ ਪਿਛਲੀ ਵਾਰ ਜਦੋਂ ਇਰਾਨ ਮਤਲਬ ਹਮਲਾ ਕੀਤਾ ਇਜ਼ਰਾਈਲ ਨੇ, ਤਦ ਅਮਰੀਕਾ ਨੇ ਸਾਥ ਨਹੀਂ ਦਿੱਤਾ। ਤਾਂ ਕਹਿੰਦੇ ਵੀ ਇਹਨੇ ਵੀ ਇਜ਼ਰਾਈਲ ਨੇ ਇਹਨਾਂ ਨੂੰ ਬਲੈਕਮੇਲ ਕੀਤਾ ਵੀ ਟਰੰਪ ਨੂੰ ਵੀ ਨਹੀਂ ਤਾਂ ਤੇਰੀਆਂ ਫੋਟੋਆਂ ਵਾਇਰਲ ਕਰਾਂਗੇ। ਫਿਰ ਇਹਨਾਂ ਨੇ ਵਾਇਰਲ ਕੀਤੀਆਂ, ਹੁਣ ਹਜੇ ਵੀ ਮਤਲਬ ਕਹਿੰਦੇ ਪੂਰੀਆਂ ਨਹੀਂ ਹੋਈਆਂ, ਬਹੁਤ ਸਾਰੀਆਂ ਨੇ। ਵੀ ਟਰੰਪ ਨੂੰ ਕਹਿੰਦੇ ਵੀ ਹਜੇ ਵੀ ਜੇ ਅਸੀਂ ਹੋਰ ਕਰਤੀਆਂ ਤਾਂ ਤੇਰਾ ਕੀ ਹਾਲ ਹੋਊਗਾ। ਇਸ ਕਰਕੇ ਕਹਿੰਦੇ ਵੀ ਟਰੰਪ ਹਮੇਸ਼ਾ ਹੁਣ ਇਜ਼ਰਾਈਲ ਨਾਲ ਖੜਦਾ। ਉਹ ਜਿਹੜਾ ਐਪਸਟੀਨ ਹੈ, ਜਿਹੜਾ ਬੰਦਾ ਸੀਗਾ ਜੈਫਰੀ ਐਪਸਟੀਨ, ਹਾਂਜੀ ਮਰ ਗਿਆ, ਉਹ ਕਹਿੰਦੇ ਵੀ ਉਹ ਮਸਾਦ ਦਾ ਹੀ ਏਜੰਟ ਸੀ। ਪਰ ਕਹਿੰਦੇ ਸ਼ਾਇਦ ਉਹ ਜਿੰਦਾ ਹੀ ਆ, ਕਹਿੰਦੇ ਲਾਸ਼ ਉਹਦੀ ਬਦਲ ਦਿੱਤੀ ਗਈ ਆ, ਉਹਨੂੰ ਬਾਹਰ ਕੱਢ ਦਿੱਤਾ ਗਿਆ, ਬਾਕੀ ਪਤਾ ਨਹੀਂ। ਪਰ ਇਹ ਈਰਾਨ ਦਾ ਤਾਂ ਕਰਕੇ ਕਹਿੰਦੇ ਵੀ ਟਰੰਪ ਮੈਨੂੰ ਇਹ ਦੱਸੋ। ਅੱਗੇ ਪਰ ਮੈਂ ਤਾਂ ਇਹ ਵੀ ਸੁਣਿਆ ਕਿ ਸਾਡੇ ਮੋਦੀ ਸਾਹਿਬ ਵੀ ਤਦੇ ਚੁੱਪ ਹੋ ਗਏ ਵੀ ਇਹਨਾਂ ਨਾਲ ਵਿੱਚ ਕਹਿੰਦੇ ਆਉਂਦਾ ਆ, ਇਹ ਵੀ ਜੋ ਕਹਿੰਦਾ ਟਰੰਪ ਸਾਹਿਬ ਧੰਨਵਾਦ, ਇਹ ਕਹਿੰਦੇ ਵੀ ਧੰਨਵਾਦ। ਉਹ ਤਾਇਆ ਸ਼ਿਆ ਮੇਰੀ ਗੱਲ ਸੁਣ, ਉਹ ਕਈ ਬੰਦਿਆਂ ਦਾ ਐ ਹਿਸਾਬ ਹੁੰਦਾ ਆ ਵੀ ਇਹ ਚੋਰੀ ਮੈਂ ਨਹੀਂ ਕੀਤੀ, ਮੇਰਾ ਨਾਂ ਲੱਗਦਾ, ਉਦਾਂ ਹੀ ਮੋਦੀ ਦਾ ਲੱਗਦਾ। ਮੈਨੂੰ ਇਹ ਦੱਸੋ ਵੀ ਟਰੰਪ ਵੀ ਚਰਚਾ ਚ, ਫਲਾਨਾ ਵੀ ਚਰਚਾ, ਇਹ ਆਪਣਾ ਬਿੱਲ ਗੇਟ ਤੇ ਮਸਕ ਕਿੱਥੇ ਆ? ਇਹ ਨਹੀਂ ਕੁਛ ਕਦੇ। ਇਹ ਹੁਣ ਇੰਤਜ਼ਾਰ ਦੇ ਵਿੱਚ ਆ ਵੀ ਹੁਣ ਵਰਡ ਆਰਡਰ ਕਿੱਧਰ ਚੇਂਜ ਹੁੰਦਾ, ਫਿਰ ਉੱਧਰ ਜਾ ਕੇ ਸੱਚੀ ਗੱਲ ਨਹੀਂ। ਚੁੱਪ ਰਹਿ ਕੇ ਤੇ ਮੇਰੇ ਨਾਲ ਜ਼ਿਆਦਾ ਸਹੀ ਆ, ਬੋਲਦੇ ਨਹੀਂ ਪਏ। ਜਦੋਂ ਟਰੰਪ ਨੇ ਵੀ ਕਿੰਨਾ ਜਿਹੜਾ ਐਕਸੈਪਟ ਕਰ ਲਿਆ, ਮੈਨੂੰ ਲੱਗਦਾ ਉਹ ਵੀ ਐਵੇਂ ਬਸ ਗੱਲ ਗੋਲ ਗੁਲ ਕੇ ਹੁਣ ਆਪਣੇ ਸਾਰਿਆਂ ਦਾ ਹੁਣ ਆਹ ਦੇਖੋ, ਆਪਣੇ ਦੋ ਬੰਦੇ ਨਹੀਂ ਆਏ, ਆਪਣੇ ਦੋ ਬੰਦੇ ਨਹੀਂ ਆਏ ਜਿਹੜੇ ਇੱਥੇ ਬੈਠਦੇ ਸੀ, ਉਹ ਇਸੇ ਕਰਕੇ ਨਹੀਂ ਆਏ। ਅੱਜ ਸਿਲੰਡਰ ਦੇ ਵਿੱਚ ਟੈਨਸ਼ਨ ਚ ਪਏ ਹੋਏ ਆ। ਅੱਛਾ, ਬੜਾ ਮੈਨੂੰ ਪਤਾ ਲੱਗਾ ਇਹ ਮੈਨੇਜਰ ਨੇ ਕਹਿੰਦੇ ਕੋਈ ਸਿਲੰਡਰ ਗਲਤ ਲੈ ਲਿਆ ਜਾਂ ਪਤਾ ਨਹੀਂ। ਉਹ ਤਾਇਆ ਸ਼ਿਆ ਤੈਨੂੰ ਪਤਾ ਸਾਰਾ ਹੀ ਹੁੰਦਾ ਆ। ਇਹ ਜਿਹੜਾ ਮੈਨੇਜਰ ਆ ਨਾ, ਇਹ ਜਿਹੜਾ ਆਪਣਾ ਉਹ ਸਿਲੰਡਰ ਵਾਲਾ ਠੇਕੇਦਾਰ ਆ, ਉਹਨਾਂ ਕਰਦੇ ਸੀ ਇਕੱਠੇ ਬਲੈਕ, ਤੇ ਮਹਿਕਮੇ ਵਾਲੇ ਚੱਕ ਲੈਣ ਭੂਟੋ ਐ ਲਾਲ ਕੀਤੀ ਪਈ ਆ। ਇਹ ਤਾਂ ਨਹੀਂ ਆਏ ਹੈਗੇ। ਸੱਚੀ ਇਦਾਂ ਹੋਈ ਇਹ ਹੈ, ਇਹਨਾਂ ਦਾ ਲਾੜਾ ਹੀ ਇਦਾਂ ਦਾ ਹੈ, ਤੁਹਾਨੂੰ ਪਤਾ ਹੀ ਨਹੀਂ ਹੈਗਾ। ਕਿਸੇ ਨੂੰ ਈਰਾਨ ਤੇ ਅਮਰੀਕਾ ਇਹਨਾਂ ਦੀ ਲੜਾਈ ਦੀ ਨਹੀਂ ਜਿੰਨੀ ਟੈਨਸ਼ਨ ਇਸ ਵਕਤ ਗੈਸ ਤੇ ਪੈਟਰੋਲ ਦੀ ਹੋਈ ਪਈ ਹੈ। ਤਾਂ ਜਿਹੜੀ ਗੱਲਾਂ ਆਪਾਂ ਕਰਦੇ ਆ, ਹਰ ਕੋਈ ਬੰਦਾ ਆਪਣੀ ਸੋਚ ਦੇ ਅਨੁਸਾਰ ਜਿੰਨਾ ਕਰ ਸਕਦਾ ਉਹਦੇ ਅਨੁਸਾਰ ਕਰਦਾ। ਹੁਣ ਜਿੱਦਾਂ ਇਹ ਨਹੀਂ ਵੀ ਕਿਹਾ ਐਪਸਟਾਈਨ ਫਾਈਲਸ ਆ, ਹੋ ਸਕਦਾ ਇਦਾਂ ਹੋਇਆ ਹੋਵੇ, ਪਰ ਇੱਕ ਸਟੇਟ ਨੂੰ ਲੜਾਈ 'ਚ ਝੋਂਕ ਦੇਣਾ ਸਿਰਫ ਆਪਣੀ ਸ਼ਖਸੀਅਤ ਬਚਾਉਣ ਲਈ, ਐਵੇਂ ਨਹੀਂ ਇਕੱਲਾ ਬੰਦਾ ਹੀ ਕਰ ਦੂੰ ਸਾਰਾ ਕੁਝ।
ਪਰ ਇਹ ਕਿਹਾ ਜਾਂਦਾ ਵੀ ਅਮਰੀਕਾ 'ਚ ਜਿਹੜੀ ਇੱਕ ਯਹੂਦੀ ਲੌਬੀ ਆ ਬਹੁਤ ਸਟਰੋਂਗ ਆ। ਬਹੁਤ ਸਟਰੋਂਗ ਆ। ਜਿਹੜੇ ਇਕਨੋਮਿਕਲੀ ਡਿਸੀਜਨ ਕੋਈ ਵੀ ਲੈਣੇ ਆ, ਪੋਲੀਟੀਕਲ ਡਿਸੀਜਨ ਲੈਣੇ ਆ, ਅੱਜ ਵੀ ਉਹ ਡਿਸਾਈਡ ਕਰਦੇ ਆ। ਤੁਸੀਂ ਵੱਖ-ਵੱਖ ਦੇਸ਼ਾਂ ਦੇ ਵਿੱਚ ਦੇਖੋ ਕਿ ਇਕਨੋਮਿਕਲ ਪਾਵਰ ਕਿਹਨਾਂ ਬੰਦਿਆਂ ਦੇ ਕੋਲ ਆ। ਇੱਕ ਭਾਈ ਜਦੋਂ ਤੁਹਾਡੀ ਗੱਲ ਬਲੈਕ ਰੌਕ, ਹਾਂ ਜਿਹੜੇ ਚਲੋ ਬਹੁਤ ਸਾਰੀਆਂ ਇੱਦਾਂ ਚੀਜ਼ਾਂ, ਮੈਂ ਨਾਂ ਨਹੀਂ ਲੈਂਦਾ, ਬਹੁਤ ਸਾਰੀਆਂ ਇਹਨਾਂ ਦੀਆਂ ਸੰਸਥਾਵਾਂ ਆ। ਆਪਾਂ ਤਾਂ ਜਿਹੜੀ ਆ ਹੁਣ ਜਿੱਦਾਂ ਲੰਬੜ ਆ, ਲੰਬੜ ਸੈਟੀਸਫਾਈ ਆ 50,000 60,000 ਦੇ ਵਿੱਚ ਸੈਟੀਸਫਾਈ ਆ ਬੰਦਾ। ਨਹੀਂ ਨਿਜ ਨਹੀਂ ਹੈਗਾ ਮੈਂ। ਚਲੋ ਲੱਖ ਜੋ 2 ਲੱਖ ਖੈਰ ਸੁਣ, ਲੱਖ 2 ਲੱਖ ਕਹਿਣ ਨੂੰ ਜੋ ਮਰਜ਼ੀ ਕਹੀ ਜਾਵੇ, ਜਦੋਂ ਇਹਨੂੰ ਕਾਫੀ ਦਾ ਕੱਪ ਲਾਉਂਦਾ ਕੋਈ, ਹਾਂ 2 ਬੇਸਨ ਦੀਆਂ ਦਲੀਆਂ ਦੇ ਦਿੰਦਾ ਤੇ ਲੰਬੜ ਬਾਰੇ ਨਿਆਰੇ ਹੋ ਜਾਂਦੇ। ਬਾਰੇ ਨਿਆਰੇ ਹੋ ਜਾਂਦੇ ਆ। ਪਰ ਜਿਹੜੀਆਂ ਉਹ ਲੌਬੀਆਂ ਆ ਹੁੰਦਾ ਆ, ਜਿੰਨਾ ਸਿਸਟਮ ਆ ਇੰਪੋਰਟ ਐਕਸਪੋਰਟ ਦਾ, ਤੇਲ ਦੇ ਸ਼ੇਅਰ ਬਾਜ਼ਾਰਾਂ ਦੇ ਵਿੱਚ, ਉਹ ਬੰਦਿਆਂ ਦੇ ਸਿਰਫ ਬੋਲ ਜਿਹੜੇ ਆ ਇੰਪੋਰਟੈਂਟ ਆ। ਸਿਰਫ ਇੱਕ ਬੋਲ ਕੱਟਣ ਦੇ ਨਾਲ ਜਿਹੜੀਆਂ ਆ ਸ਼ੇਅਰ ਮਾਰਕੀਟ ਡਿੱਗ ਪੈਂਦੀ ਆ ਡਿੱਗ ਜਾਂਦੀ ਆ ਜਾਂ ਚੜ ਜਾਂਦੀ। ਚੜ ਜਾਂਦੀ ਆ। ਇਹ ਤੋਂ ਅੰਦਾਜ਼ਾ ਲਾਓ ਵੀ ਉਹ ਬੰਦੇ ਜਿਹੜੇ ਆ ਦੁਨੀਆ ਨੂੰ ਚਲਾਉਣ ਵਾਲੇ ਹੋ ਰਿਹਾ ਬੰਦੇ, ਹਨਾ। ਹੁਣ ਈਰਾਨ ਜਿਹੜਾ ਆ ਉਹਨਾਂ ਦੇ ਅਕੋਰਡਿੰਗ ਨਹੀਂ ਕੰਮ ਕਰਦਾ। ਸਦਾਮ ਹੁਸੈਨ ਉਹਨਾਂ ਦੇ ਬੰਦਿਆਂ ਦੇ ਅਕੋਰਡਿੰਗ ਨਹੀਂ ਕੰਮ ਕਰਦਾ ਸੀ। ਗਦਾਫੀ ਨਹੀਂ ਕੰਮ ਕਰਦਾ ਸੀ। ਅਫਗਾਨਿਸਤਾਨ ਨਹੀਂ ਕੰਮ ਕੀਤਾ ਉਹਨਾਂ ਦੇ ਅਕੋਰਡਿੰਗ। ਜਿਹੜਾ ਬੰਦਾ ਉਹਨਾਂ ਦੇ ਅਕੋਰਡਿੰਗ ਨਹੀਂ ਕੰਮ ਕਰਦਾ, ਉਹਨਾਂ ਨੂੰ ਜਿਹੜਾ ਆ ਕਿਊਬਾ ਦੀ ਸ਼ਾਮ ਤੋਂ ਆਉਣ ਵਾਲੀ ਹੈ। ਸ਼ਾਮ ਤੋਂ ਆਉਣਾ। ਇਮਰਾਨ ਖਾਨ ਨੇ ਮਾੜਾ ਜਿਹਾ ਸਿਰ ਚੱਕਿਆ, ਆਖਦੇ ਮੈਂ ਰਸ਼ੀਆ ਜਾਣਾ, ਮੈਂ ਤੇਲ ਲੈਣਾ, ਚਲੇ ਗਿਆ। ਹੁਣ ਮੋਦੀ ਸਾਹਿਬ ਨਾਲ ਸਾਰਿਆਂ ਨੂੰ ਪਤਾ, ਕਿਉਂਕਿ ਸਾਡਾ ਇੱਕ ਨਹੀਂ ਅੱਜ ਜਿਹੜੀ ਲੜਾਈ ਆ ਅਸਲ ਵਿੱਚ ਬੰਬਾਂ ਦੀ ਤਾਂ ਹੈਗੀ ਆ ਜਿਹੜੀ ਆਪਾਂ ਦੇਖ ਰਹੇ ਆ, ਪਰ ਇਦੋਂ ਵੀ ਜ਼ਿਆਦਾ ਖਤਰਨਾਕ ਲੜਾਈ ਵਪਾਰ ਦੀ ਆ। ਇਹ ਤੁਸੀਂ ਦੇਖੇ ਲਓ ਵੀ ਉਹਨੇ ਵਪਾਰ ਦੇ ਉੱਤੇ ਹਮਲਾ ਕੀਤਾ। ਲੜਾਈ ਤਾਂ ਜੇ ਕਹ ਲਓ ਤਿੰਨਾਂ ਦੇਸ਼ਾਂ ਦੀ ਆ, ਦੇਖੀਏ ਤਾਂ ਅਮਰੀਕਾ ਤੇ ਇਜ਼ਰਾਈਲ ਇੱਕ ਪਾਸੇ, ਇਧਰੋਂ ਈਰਾਨ ਆ। ਹੁਣ ਫਿਕਰ ਪਿਆ ਆ ਨਿਊਜ਼ੀਲੈਂਡ ਜਿਹੜਾ ਕਿਸੇ ਨਾਲ ਬੋਲਦਾ ਚੱਲਦਾ ਵੀ ਨਹੀਂ ਇੱਕ ਪਾਸੇ ਆ। ਆਸਟ੍ਰੇਲੀਆ ਨੂੰ ਫਿਕਰ ਪਿਆ ਆ, ਇੰਡੀਆ ਨੂੰ ਫਿਕਰ ਪਿਆ, ਇੰਡੀਆ ਨੂੰ ਫਿਕਰ ਪਿਆ, ਸਾਰੇ ਮੁਲਕਾਂ ਨੂੰ ਫਿਕਰ ਪਿਆ, ਸਾਰੇ ਮੁਲਕਾਂ ਨੂੰ ਪਿਆ ਆ, ਅਫਰੀਕਾ ਵਾਲਿਆਂ ਨੂੰ ਪਿਆ ਆ। ਕਿਉਂਕਿ ਜਿਹੜਾ ਤੇਲ ਆ ਹੁਣ ਫਿਰ ਦੂਜਾ ਆ ਖਾੜੀ ਦੇ ਜਿੱਥੋਂ ਨਿਕਲਦਾ ਉਹਨਾਂ ਨੂੰ ਕਿਹੜਾ ਫਿਕਰ ਨਹੀਂ ਪਿਆ। ਉਹਨਾਂ ਦੇ ਖੂਹ ਜਦੋਂ ਇੱਕ ਵਾਰੀ ਤਾਂ ਆਇਆ ਬੰਦ ਹੋ ਗਿਆ, ਪਤਾ ਨਹੀਂ ਉਹ ਚੋਂ ਬਾਅਦ ਚ ਤੇਲ ਨਿਕਲਣਾ ਕਿ ਨਹੀਂ ਨਿਕਲਣਾ। ਨਹੀਂ ਗੱਲ ਤੇਲ ਦੀ ਨਹੀਂ ਹੈ। ਹੁਣ ਜਿਹੜੇ ਖਾੜੀ ਦੇਸ਼ ਹੈ ਨਾ, ਇਹਨਾਂ ਦਾ ਫਾਈਨੈਂਸ਼ੀਅਲ ਸਿਸਟਮ ਬਹੁਤ ਸਟਰੋਂਗ ਆ। ਠੀਕ ਆ, ਇਹਨਾਂ ਦੇ ਵਪਾਰ ਬਹੁਤ ਚੱਲਦਾ। ਕੀ ਹੋਇਆ ਹੁਣ ਜਦ ਦੀ ਲੜਾਈ ਲੱਗੀ ਆ, ਹਾਂਜੀ, ਉਹ ਵਪਾਰ ਸਾਰਾ ਠੱਪ ਗਿਆ। ਹਾਂਜੀ, ਹੌਲੇ ਮੇਕਰਸ ਠੱਪਿਆ, ਜਹਾਜ਼ ਉੱਤਰਦੇ ਚੜ੍ਹਦੇ ਸੀ ਉਹ ਠੱਪਿਆ। ਉਹਨਾਂ ਨੂੰ ਫਾਈਨੈਂਸ਼ੀਅਲੀ ਤੌਰ ਤੇ ਘਾਟਾ ਪੈ ਰਿਹਾ ਐਵਰੀ ਡੇ। ਉਹ ਮਲਟੀ ਮਿਲੀਅਨ ਡਾਲਰਸ ਆ ਦਿਹਾੜੀ ਦਾ, ਉਹ ਕਿੱਥੋਂ ਪੂਰਾ ਹੋਣਾ। ਪਰ ਇੱਕ ਗੱਲ ਮੈਂ ਦੱਸ ਦਿੰਦਾ, ਆ ਲੜਾਈ ਜੋ ਖਤਮ ਹੋਈ ਨਾ, ਹੋਣੀ ਚਾਹੀਦੀ ਇੱਕ ਦਿਨ, ਚਾਹੇ ਅਮਰੀਕਾ ਜਿੱਤਦਾ ਤੇ ਚਾਹੇ ਅਮਰੀਕਾ ਨਹੀਂ ਜਿੱਤਦਾ, ਪਰ ਜੋ ਅਮਰੀਕਾ ਤੇ ਧਾਕ ਬਣੀ ਸੀ ਨਾ, ਉਹ ਨਹੀਂ ਰਹਿਣੀ। ਕਿਉਂਕਿ ਈਰਾਨ ਵਾਲਿਆਂ ਲਿਖਾ ਦਿੱਤਾ ਇੱਕ ਸਿੰਪਲ ਜਿਹਾ ਮੁਲਕ ਜਿਹੜੇ ਕਿੰਨੇ ਸਾਲਾਂ ਦੇ ਇਹਨਾਂ ਸੈਕਸ਼ਨ ਲਾਏ ਹੋਏ ਸੀ। ਅੱਜ ਆਹ 16-17 ਦਿਨ ਖੜ ਗਿਆ ਨਾ ਸਾਹਮਣੇ, ਅਜੇ ਵੀ ਹਾਰ ਨਹੀਂ ਮੰਨਦਾ। ਪਰ ਤਾਂ ਹੈ ਜਿਹੜਾ ਈਰਾਨ ਇਹ ਦੁਬਈ ਤੇ ਬੰਬ ਸੁੱਟ ਰਿਹਾ, ਉਹਦਾ ਕੀ ਕਾਰਨ ਹੈ? ਉਹਨਾਂ ਨੇ ਇਹ ਕਿਹਾ ਵੀ ਜਿਸ ਮੁਲਕ ਤੋਂ ਜਹਾਜ਼ ਜਾਂ ਮਿਸਾਈਲਾਂ ਉੱਡ ਕੇ ਸਾਡੇ ਤੇ ਡਿੱਗੀਆਂ, ਅਸੀਂ ਉਹਨਾਂ ਉੱਤੇ ਹਮਲਾ ਕਰਨਾ। ਰੀਜ਼ਨ ਇਹ ਆ, ਉਹਨਾਂ ਦਾ ਤੇਲ ਵੀ ਬੰਦ ਹੋਊ, ਉਹਨਾਂ ਦੇ ਜਹਾਜ਼ ਵੀ ਉਡਣੋਂ ਬੰਦ ਹੋਣਗੇ, ਉਹਨਾਂ ਨੂੰ ਵੀ ਘਾਟਾ ਪਊ। ਉਹ ਆਪੇ ਪ੍ਰੈਸ਼ਰ ਪਾਉਣਗੇ ਉੱਤੇ ਕੰਪਨੀਆਂ ਉੱਥੇ, ਉਹਨਾਂ ਨੂੰ ਵੀ ਉਹ ਥੋੜਾ ਡਿੱਗਦੇ ਆ। ਦੁਬਈ ਦੇ ਤਾਂ ਇੱਕ 에ਅਰਪੋਰਟ ਤੇ ਬੰਬ ਡਿੱਗਿਆ, ਦਿਖਾ ਰਿਹਾ ਵੀਡੀਓ, ਉਹਦੇ ਕਰਕੇ ਲੋਕ ਸਾਰੇ ਪਾਸੇ ਐਮੀ ਵਿਰਕ ਤੱਕ ਹਰੇਕ ਬੰਦਾ ਪੋਸਟਾਂ ਪਾ ਰਿਹਾ। ਆਹੋ ਘਰ ਨੇ ਚੱਕ ਕੇ ਦੌੜੇ ਉੱਥੋਂ, ਸਾਰੇ ਜਣੇ ਕਹਿ ਰਹੇ ਕਿ ਵੀ ਵਾਪਸ ਆ ਜਾਓ ਦੁਬਈ ਤੋਂ, ਹੁਣ ਜਾਣਾ ਨਹੀਂ। ਕਿੰਨਾ ਘਾਟਾ ਹੈ। ਜਦੋਂ ਇਹਨਾਂ ਨੂੰ ਘਾਟਾ ਪੈਣਾ, ਇਹਨਾਂ ਕੀ ਕਹਿਣਾ, ਇਹਨਾਂ ਅਮਰੀਕਾ ਨੂੰ ਪੁਸ਼ ਕਰਨਾ ਵੀ ਸਮਝੌਤਾ ਕਰੋ। ਇਹ ਤਾਇਆ ਜਿਹਾ ਜਿੱਤ ਅਮਰੀਕਾ ਨੇ ਜਾਣਾ ਆ, ਪਰ ਈਰਾਨ ਪਤਾ ਕੱਲ ਹੀ ਅੜਿਆ ਆ। ਈਰਾਨ ਅੜਿਆ ਜਿੱਦ ਨਾਲ ਹੈ ਨਾ ਪੂਰਾ, ਕਿਉਂਕਿ ਉਹਨੂੰ ਸਤਾਇਆ ਵੀ ਬਹੁਤ ਆ। ਪਰ ਈਰਾਨ ਨੇ ਜਦੋਂ ਤੱਕ ਨਾ ਅਮਰੀਕਾ ਦੀ ਜਿੱਤ ਡਿਕਲੇਅਰ ਹੋਣੀ ਆ, ਇਹ ਜਿੱਤ ਬਾਹਲੀ ਮਹਿੰਗੀ ਕਰ ਦੇਣੀ ਈਰਾਨ ਨੇ। ਇਹ ਸਵਾਦ ਨਹੀਂ ਹੋਣਾ ਅਮਰੀਕਾ ਦਾ, ਲੱਭਣਾ ਗੱਲ ਖਰਾਬ ਹੋ ਜਾਣਾ। ਨਹੀਂ ਲਵੀ, ਸੌਰੀ ਮੈਨੂੰ ਬੋਲ ਲੈਂਦੇ, ਲੱਭਣਾ ਤੈਨੂੰ ਮੈਂ ਗੱਲ ਦੱਸਦਾ। ਜਿੱਤ ਕੀ ਆ, ਤੁਹਾਡਾ ਹੁੰਦਾ ਟੀਚਾ, ਤੁਸੀਂ ਉਹ ਟੀਚਾ ਪੂਰਾ ਕਰਨਾ। ਅਗਰ ਅਮਰੀਕਾ ਵਾਲੇ ਬੰਬ ਸੱਟ ਕੇ ਜੋ ਮਰਜ਼ੀ ਕਰਕੇ ਗਵਰਨਮੈਂਟ ਨੂੰ ਹਰਾ ਕੇ ਉੱਥੇ ਦੇ ਰਜੀਮ ਨੂੰ ਚੇਂਜ ਕਰ ਦਿੰਦੇ ਆ, ਤਾਂ ਅਮਰੀਕਾ ਦੀ ਜਿੱਤ ਵਾ। ਅਗਰ ਬਿਨਾਂ ਰਜੀਮ ਨੂੰ ਚੇਂਜ ਕੀਤਿਆ ਇਹ ਵਾਪਸ ਮੋਟੇ ਸਮਝੌਤਾ ਹੁੰਦਾ, ਤਾਂ ਫਿਰ ਅਮਰੀਕਾ ਦੀ ਜਿੱਤ ਨਹੀਂ, ਈਰਾਨ ਦੀ ਜਿੱਤ ਵਾ। ਸੇਮ ਅਫਗਾਨਿਸਤਾਨ 'ਚ ਵੀ ਇੰਨਾ ਟਾਈਮ ਲਾ ਕੇ, ਇੰਨੀ ਫੌਜ ਖਰਾਬ ਕਰਕੇ, ਇੰਨਾ ਪੈਸਾ ਖਰਾਬ ਕਰਕੇ, ਬਾਅਦ 'ਚ ਅਫਗਾਨਿਸਤਾਨ ਦੇ ਹੱਥ 'ਚ ਤੁਸੀਂ ਉਹਨਾਂ ਨੂੰ ਮੁਲਕ ਦੇ ਕੇ ਜਾ ਰਹੇ ਹੋ। ਮਤਲਬ ਕਿ ਨਿਕਲੇ ਇੱਕ ਤਰ੍ਹਾਂ ਉਹ ਜਿੱਤ ਦਾ ਅਫਗਾਨਿਸਤਾਨ ਦੀ ਮੰਨੀ ਜਾਂਦੀ। ਕਰੋੜਾਂ ਅਰਬਾਂ ਦਾ ਸਮਾਨ ਵੀ ਛੱਡਿਆ ਹੈ ਪਿੱਛੇ, ਉਹ ਵੀ ਨਹੀਂ ਚੱਕਿਆ। ਅੱਛਾ, ਦੂਜੀ ਗੱਲ ਮੈਂ ਦੱਸਾਂ, ਜਦੋਂ ਇੰਡੀਆ ਗੁਲਾਮ ਹੁੰਦਾ, ਉਹਦਾ ਕੰਪਨੀ ਸੀ ਈਸਟ ਇੰਡੀਆ ਕੰਪਨੀ। ਅੱਗੇ ਤਾਂ ਇੱਕ ਬੰਦੇ ਨੇ ਡਾਕੂਮੈਂਟਰੀ ਪਾਈ ਸੀ, ਵਿਲੀਅਮ ਪਤਾ ਨਹੀਂ ਕੀ ਉਹਦਾ ਨਾਂ ਸੀਗਾ,
ਉਹ 'ਚ ਦਿਖਾਉਂਦਾ ਕਿੱਦਾਂ ਉਹ ਕੰਪਨੀ ਸ਼ੁਰੂ ਹੁੰਦੀ ਹੈ। ਸ਼ੇਅਰ ਪਹਿਲੀ ਵਾਰੀ ਸ਼ੇਅਰ ਬੰਦੇ ਲੈਂਦੇ ਆ ਇਸ ਕੰਪਨੀ 'ਚ। ਕਿਸੇ ਨੇ 100 ਦੇ ਲੈ, ਕਿਸੇ ਨੇ $200 ਪਾਉਂਡ ਦੇ ਲੈ, ਕਿਸੇ ਨੇ ਕੁਛ ਪਾਉਂਡਾਂ ਦੇ ਲੈ। ਉਹ ਕੰਪਨੀ ਇੰਨੀ ਤਾਕਤਵਰ ਬਣ ਗਈ ਬਿਜ਼ਨਸ ਕਰਕੇ, ਅਖੀਰ ਨੂੰ ਆਪਣੀ ਮਿਲਟਰੀ ਰੱਖ ਲਈ, ਜਿਹਨੂੰ ਕਹਿੰਦੇ ਗੋਰੇ ਮਰਸਨਰੀ ਕਹਿ ਦਿੰਦੇ ਆ। ਉਹਦੇ ਆਧਾਰ ਤੇ, ਪੈਸੇ ਦੇ ਆਧਾਰ ਤੇ ਉਹਨਾਂ ਕਈ ਮੁਲਕ ਜਿਹੜੇ ਗੁਲਾਮ ਬਣਾ ਲਏ। ਇੰਗਲੈਂਡ ਨੇ ਨਹੀਂ ਸੀ ਬਣਾਏ, ਉਹ ਈਸਟ ਇੰਡੀਆ ਕੰਪਨੀ ਨੇ ਬਣਾਏ। ਔਰ ਅੱਜ ਪਤਾ ਕੀ ਹੋ ਰਿਹਾ, ਉੱਦਾਂ ਦੀਆਂ ਕਈ ਕੰਪਨੀਆਂ ਬਣ ਗਈਆਂ ਜਿਹੜੀਆਂ ਅਮਰੀਕਾ ਦੀਆਂ ਬਣੀਆਂ ਕੰਪਨੀਆਂ। ਫੇਸਬੁੱਕ ਹੋ ਗਈ, ਆਪਣੀ ਐਲਨ ਮਸਕ ਦੀ ਕੰਪਨੀ ਹੋ ਗਈ, ਹੋਰ ਕੰਪਨੀਆਂ ਗੂਗਲ ਦੀ ਕੰਪਨੀ ਹੋ ਗਈ, IBM ਹੋ ਗਈ। ਇਹ ਸਾਰੀਆਂ ਮਲਟੀਨੈਸ਼ਨਲ ਇੰਡਸਟਰੀ ਕੰਪਨੀਆਂ ਆਈਆਂ। ਇਸ ਵੇਲੇ ਕੀ ਹੋ ਰਿਹਾ, ਗੁਲਾਮ ਕੋਈ ਮੁਲਕ ਨਹੀਂ ਹੋ ਰਿਹਾ, ਗੁਲਾਮ ਹਰ ਮੁਲਕ ਦੇ ਵਸਿੰਦੇ ਹੋ ਰਹੇ। ਜਿਹੜੇ ਅਮਰੀਕਾ ਦੇ ਕੰਮ ਨੇ ਨਾ, ਉਹ ਕਹਿੰਦੇ ਨੂੰ ਇੰਨਾ ਕੁ ਪੈਸਾ ਦੇਈ ਜਾਓ ਵੀ ਇਹਦੀ ਸਿਹਤ ਠੀਕ ਰਵੇ, ਰੋਟੀ ਖਾਈ ਜਾਣ, ਕੰਮ ਕਰਨ ਜੋਗੇ ਰਹਿਣ। ਤਾਂ ਪੈਸਾ ਜਿਹੜਾ ਬਣ ਰਿਹਾ ਉਹ ਸਾਰਾ ਮਲਟੀਨੈਸ਼ਨਲ ਬਣਾ ਰਹੀਆਂ। ਔਰ ਗਵਰਨਮੈਂਟ ਜਿੰਨੇ ਵੀ ਟਰੰਪ ਵਰਗੇ ਆ, ਇਹ ਸਿਰਫ ਮਲਟੀਨੈਸ਼ਨਲ ਦਾ ਬੈਨੀਫਿਟ ਦੇਖ ਰਹੇ ਆ। ਤੂੰ ਮੈਂ ਇਹਨੂੰ ਕੁਛ ਨਹੀਂ ਮਿਲ ਰਿਹਾ। ਇਸ ਵੇਲੇ 90% ਜਿਹੜੀ ਦੁਨੀਆ ਦੀ ਦੌਲਤ ਆ, ਉਹ 10% ਲੋਕਾਂ ਕੋਲ ਹੈ। ਤਾਇਆ ਆਸਟ੍ਰੇਲੀਆ ਦੇ ਬਦਾਮ ਖਾਂਦਾ ਲੱਗਦਾ, ਇਹਦਾ ਦਿਮਾਗ ਬਹੁਤ ਚੱਲਦਾ। ਹਾਂ, ਮੈਨੂੰ ਲੱਗਦਾ ਤੂੰ ਵੀ ਹੁਣ ਬਾਹਰਲੇ ਬਦਾਮ ਖਾਣ ਲੱਗ ਪਿਆ। ਨਹੀਂ, ਮੈਂ ਉਹ ਪੜ੍ਹਦਾ ਤਾਂ ਇਹਨਾਂ ਦਾ ਜਾਣਾ। ਉਹ ਨਾਲੇ ਗੱਲ ਸੁਣ ਨੰਬੜਾ, ਹਾਂਜੀ, ਮੇਰਾ ਵੀਜ਼ਾ ਆ ਗਿਆ ਆਸਟ੍ਰੇਲੀਆ ਦਾ। ਉਹ ਤਾਂ ਵੜ ਨਹੀਂ ਦਿੰਦੇ TR ਵਾਲਿਆਂ ਨੂੰ। ਮੇਰਾ ਵੀਜ਼ਾ ਆ ਗਿਆ ਮਾਸਟਰ, ਤੇਰਾ ਵੀ ਕਿੰਨੇ ਆ ਗਿਆ? ਹਾਂਜੀ, ਇੱਕ ਤਾਂ ਕੀ ਹੋਇਆ, ਮੇਰਾ ਵੀ ਆ ਹੀ ਗਿਆ ਹੋਣਾ, ਮੈਂ ਕਿਹੜਾ ਤਾਂ ਭੌਂਕਦਾ। ਵੀਜ਼ਾ ਇਹਦਾ ਵੀ ਆ ਗਿਆ, ਮੈਨੂੰ ਪਤਾ ਲੱਗਾ। ਤਾਂ ਸੱਚ ਮੈਂ ਤਾਂ ਸੁਣਿਆ ਕਹਿੰਦੇ ਵੀ ਉੱਥੇ ਜਾਣ ਲੱਗੇ ਹੁਣ ਇੱਕ ਨਵਾਂ ਰੂਲ ਦਾ ਕੱਢਿਆ, ਕਹਿੰਦੇ ਵੀ ਕੈਨਸਲ ਹੀ ਕਰ ਦਿੰਦੇ ਆ ਵੀਜ਼ਾ। ਵੀ ਇਹ ਤਾਂ ਮੈਨੂੰ ਪਤਾ ਨਹੀਂ, ਹੁਣ ਤਾਂ ਪਤਾ ਲੱਗੂ ਚਾਚੇ ਚੜਾਂਗੇ। ਉੱਥੇ ਹੋ ਰਹੀਆਂ ਆਸਟ੍ਰੇਲੀਅਨ ਸਿੱਖ ਖੇਡਾਂ। ਮੈਂ ਤਾਂ ਲੰਬੜ ਗਿਆ ਸੀ, ਮਾਸਟਰ ਸਾਨੂੰ ਟੱਕਰਿਆ ਨਿਊਜ਼ੀਲੈਂਡ। ਅਸੀਂ ਕਿ ਨਿਊਜ਼ੀਲੈਂਡ ਗਿਆ ਪਚਤਾ। ਆਹੋ, ਹੁਣ ਅਸੀਂ ਜਾਣਾ ਆਸਟ੍ਰੇਲੀਆ। ਵਾਹ, ਇਹ ਹੁਣ ਦੱਸਦਾ ਨਹੀਂ, ਪਤਾ ਨਹੀਂ ਕੀ ਗੱਲ ਹੈ, ਡਰਦਾ, ਪਰ ਵੀਜ਼ਾ ਦਾ ਆ ਗਿਆ, ਮੈਨੂੰ ਪਤਾ ਲੱਗ ਗਿਆ। ਨਹੀਂ ਪਤਾ ਕੀ ਹੁੰਦਾ ਤਾਂ ਉਹ ਸਮਾਨ ਭੇਜਦੇ ਆ ਨਾ, ਫਿਰ ਉਹ ਕਹਿੰਦਾ ਆਉਣ ਲੱਗਿਆ ਨਾ, ਲਿਆਈ ਕਿਲੋ ਕੁ ਮੇਰਾ ਇਹ ਵੀ। ਮਾਸਟਰ ਦਾ ਵੀਜ਼ਾ ਆ ਗਿਆ, ਇਕੱਠੇ ਨੰਬਰ ਆਇਆ ਸੀ। ਅੱਛਾ ਜੀ, ਤੇ ਅਸੀਂ ਮੋਹ ਲਿਆ ਤੇ ਚੱਲ ਜਾਣਾ। ਲਵੀ ਚਲੋ ਵਧੀਆ, ਮੁਬਾਰਕਾਂ ਜੀ। ਗੇਮਾਂ ਦੇ ਦਿਆਂ, ਬਿਲਕੁਲ। ਸਿੱਖ ਖੇਡਾਂ ਹੋਣੀਆਂ 2, 3 4 ਤੇ 4 ਮਾਰਚ ਅਪ੍ਰੈਲ ਨੂੰ। 3, 4, 5 ਅਪ੍ਰੈਲ ਨੂੰ। 3, 4, 5 ਨੂੰ ਗਿਆ ਲਾ। ਇੱਧਰ ਈਸਟਰ ਹੌਲੀਡੇ ਕਹਿੰਦੇ ਅੰਗਰੇਜ਼ੀ ਚ ਨੂੰ। ਈਸਟਰ ਨੇ ਤੂੰ ਗਿਆ ਸੀ ਲਾਸਟ ਟਾਈਮ? ਆਹੋ, ਮੈਂ ਕਿਹੜਾ ਫੋਟੋ ਕਰਾਈ ਗੋਰੀ ਨਾਲ ਮੇਰੀ। ਕਰਾਈ ਕਿਦਾਂ ਨਹੀਂ? ਮੈਂ ਖੁਦ ਦੇਖੀ ਆ। ਮੈਂ ਤਾਂ ਨਾ ਕਰਾਈ ਆ। ਉਹ ਤਾਂ ਗੋਰੀ ਮੈਂ ਉਦਾਂ ਬਣਾ ਲਈ ਸੀ, ਤਾਂ ਹੋ ਗਈ ਸੀ, ਤੈਂ ਕਦ ਕਰਾਈ ਆ? ਉਹ ਪਤੰਦਰੋਂ ਗੱਲ ਸੁਣੋ ਮੇਰੀ। ਉਹ ਇਹ ਮਸਲੇ ਹੌਲੀ ਹੌਲੀ ਸੋਲਵ ਹੋਣੇ ਆ। ਸਾਰਿਆਂ ਨੇ ਆਪਣੀ ਕਿੜ ਕੱਢਣੀ ਆ। ਜਿਹੜੇ ਆਪਾਂ ਦੇਸ਼ 'ਚ ਰਹਿੰਦੇ ਆ, ਜਿਹੜੇ ਸੂਬੇ 'ਚ ਰਹਿੰਦੇ ਆ, ਮਾੜਾ ਮੋਟਾ ਉੱਤੇ ਮਗਜ ਖਮਾਰੀ ਕਰ ਲਿਆ ਕਰੋ। ਸਾਨੂੰ ਉਹਦੀ ਤਾਂ ਪਰਵਾਹ ਹੀ ਹੈ ਨਹੀਂ ਗੀ। ਆਹ ਪਤੰਦਰ ਹਜੇ ਵੀ ਕੈਨੇਡਾ ਨੂੰ ਝਾਕੀ ਜਾਂਦਾ। ਉਹ ਜਿੱਥੇ ਗਈ ਆ, ਰਾਮ ਆਇਆ, ਰਹਿ ਗਈ ਉਹ। ਨਾ ਆਪਾਂ ਜਾਣਾ ਹੀ ਨਹੀਂ। ਉਹਨੂੰ ਛੱਡ ਦੇ, ਉਹਨੂੰ ਹੈ ਲੱਗਦੀ ਹੁਣ ਤੇਰੀ। ਛੱਡ ਦੇ। ਮੈਂ ਤਾਂ ਕਹਿੰਦਾ ਦਾਬੜਾ ਦੇਣ ਜਾਇਆ। ਉਹ ਅੱਜ ਕੱਲ ਤਾਂ ਹੁਣ ਕਹਿੰਦੇ ਰਿਵਰਸ ਮਾਈਗ੍ਰੇਸ਼ਨ ਹੋਈ ਪਈ ਹੈ। ਉਹ ਗੱਲ ਸੁਣ ਮਾਸਟਰਾ, ਮੈਨੂੰ ਉੜਦੀ ਖਬਰ ਪਤਾ ਲੱਗੀ ਆ ਵੀ ਜਿਹੜੇ ਹਿਮਾਚਲ ਵਾਲੇ ਆ, ਆਹੋ, ਉਹ ਕਹਿੰਦੇ ਵੀ ਸਾਡੀ ਨਾ ਵਿੱਤੀ ਹਾਲਾਤ ਖਰਾਬ ਆ। ਠੀਕ ਹੈ ਨਾ, ਕਿਉਂਕਿ ਉੱਥੇ ਕਮਾਈ ਦਾ ਸਾਧਨ ਦਾ ਘੱਟ ਆ, ਉਹੀ ਬਾਰ-ਬੂਰ ਪੈ ਜਾਂਦੀ ਆ। ਇੱਕ ਤਾਂ ਪਤੰਦਰ ਉੱਥੇ ਕੋਈ ਜ਼ਮੀਨ ਨਹੀਂ ਖਰੀਦ ਸਕਦਾ, ਰੈਵਨਿਊ ਆਉਣਾ ਕੀ ਆ ਉਹ ਸਰਕਾਰ ਨੂੰ। ਸਾਡੇ ਵਾਲੇ ਤਾਂ ਆਪਣੀ ਜ਼ਮੀਨਾਂ ਵੇਚੀ ਜਾਂਦੇ ਆ, ਅੰਨਾ ਪੈਸਾ ਇਹ ਆ। ਆਪਣੀਆਂ ਨਹੀਂ, ਗਵਰਨਮੈਂਟ ਦੀਆਂ। ਗਵਰਨਮੈਂਟ ਦੀਆਂ ਉਹ ਵੀ ਵਿੱਚ ਹੀ ਆ। ਆਹੋ, ਮੈਂ ਵੀ ਕਿੱਦਾਂ ਹੋ ਗਿਆ? ਉਹ ਕਹਿੰਦੇ ਝਾੜੂ ਵਾਲੇ ਬੌਕਰ ਆ ਤੁਸੀਂ। ਉਹ ਮੈਂ ਝਾੜੂ ਵਾਲੇ ਨਾਲ ਹੈ ਨਹੀਂ, ਇਹ ਤੋਂ ਵੀ ਤਾਂ ਹੁਣ ਲਿਖਾ ਲਾ। ਤੇਰਾ ਲਿਖਿਆ ਕਿਹੜਾ ਮੰਨਦਾ? ਉੱਥੇ ਤਾਂ ਟਰੰਪ ਦਾ ਲਿਖਿਆ ਨਹੀਂ ਕੋਈ ਮੰਨਦਾ ਹੈਗਾ। ਤੈਨੂੰ ਕਿਹੜਾ ਪੜ੍ਹਨਾ ਆਉਂਦਾ? ਇਹਨੂੰ ਜਾ ਲੈਣ ਤੋਂ ਪਹਾੜ ਪਹੁੰਚ ਲੈਣ। ਚੱਲ ਗੱਲ ਕਰ। ਜਿਹੜੇ ਕੈਬਨਿਟ ਰੈਂਕ ਵਾਲੇ ਮਿਨਿਸਟਰ ਆ, ਅਸੀਂ 7 ਜਾਣੇ ਦੇ ਕੈਬਨਿਟ ਰੈਂਕ ਲੈ ਲਏ ਆ। ਕਹਿੰਦੇ ਇਹਨਾਂ ਨੂੰ ਥੋੜੀ ਵਿੱਤੀ ਹਾਲਾਤ ਠੀਕ ਹੋ ਜੂਗੇ। ਸਮਝ ਨਹੀਂ ਲੱਗੀ ਮੈਨੂੰ ਗੱਲ। ਇੱਦਾਂ ਕਿੱਦਾਂ ਠੀਕ ਹੋ ਜੂਗੇ? ਠੀਕ ਆ, ਖਰਚਾ ਅਗਲੇ ਘਟਾਉਣ ਦਾ। ਹੁਣ ਇੱਕ ਕੈਬਨਿਟ ਮਿਨਿਸਟਰ ਆ ਤਾਇਆ, ਇੰਨਾ ਖਰਚਾ ਆ ਉਹਦੇ ਉੱਤੇ, ਸਪੈਂਡਿੰਗ ਨੋ ਡਾਊਟ ਲੋੜ ਵੀ ਆ। ਆਪਣੀ ਜਿਹੜੀ ਪਾਲਿਸੀ ਕਿੰਨਾ ਖਰਚਾ ਹੈ ਯਾਰ? ਬਥੇਰਾ ਖਰਚਾ ਆਇਆ। ਲੱਖ ਜੇ ਆਪਾਂ ਇੱਕ ਦਿਖਦਾ ਹੈ, ਇੱਕ ਉੱਪਰਲੀ ਇਨਕਮ। ਨਹੀਂ, ਤਨਖਾਹ ਤਾਂ ਚੱਲ ਕੈਬਨਿਟ ਮਿਨਿਸਟਰ ਦੀ 2-2.5 ਲੱਖ ਬਣ ਜਾਂਦੀ ਜੇ ਪੰਜਾਬ ਦੇ ਹਿਸਾਬ ਨਾਲ ਲਾ ਲਈਏ। ਪੰਜਾਬ ਦਾ ਤਾਂ ਮੈਨੂੰ ਪਤਾ, ਹਿਮਾਚਲ ਦਾ ਪੂਚੀ ਜਿਹਾ ਤਾਂ ਹੈਗਾ ਉਹ ਸੂਬਾ। ਬਾਕੀ ਜੋ ਉੱਪਰੋਂ ਲੁੱਟਦੇ ਆ ਉੱਪਰ ਪੱਤੇ ਪੱਤੇ ਜਿਹੜੇ ਆ, ਜਿਹੜੇ ਹਿਡਨ ਆ, ਉਹ ਤਾਂ ਬਹੁਤ ਜ਼ਿਆਦਾ। ਹੁਣ ਤੁਸੀਂ ਆ ਮੋਬਾਈਲ ਫੋਨਾਂ ਦੇ ਲਾ ਲਓ, ਉਹਦੇ ਨਾਲ ਬੰਦੇ ਰੱਖੇ ਹੋਏ ਆ, ਸਿਕਿਉਰਿਟੀ ਰੱਖੀ ਹੋਈ ਆ। ਹਾਂਜੀ, ਨਹੀਂ ਤਾਂ ਇਹ ਜਿਹੜੇ ਉਹਨੇ ਚੀਜ਼ਾਂ ਵੇਚਣੀਆਂ ਨੇ, ਜਾਨੀ ਕਿ ਮਹੀਨੇ ਦਾ 5 ਲੱਖ ਨੂੰ ਪੈ ਗਿਆ ਬੰਦਾ। 5 ਲੱਖ ਤੋਂ ਪੈ ਜ਼ਿਆਦਾ। ਚਲੋ ਕਾਗਜ਼ਾਂ 'ਚ ਕਹਿ ਲਓ 5 ਲੱਖ ਦਾ ਪੈ ਜਾਂਦਾ। ਤੇ ਇਹ ਤਾਂ ਫਿਰ ਆਟੇ 'ਚ ਲੂਣ ਦੇ ਬਰਾਬਰ। ਇੰਨਾ ਮਤਲਬ ਕਿ ਵਿੱਤੀ ਕਿੱਦਾਂ ਹੋ? ਇਹਦੇ ਨਾਲ ਲੋਕਾਂ ਨੂੰ ਵੀ ਤਾਇਆ ਭਰਮਾਉਣਾ ਹੋ ਜਾਂਦਾ ਵੀ ਹਾਂ ਅਸੀਂ ਦੇਖੋ ਕੁਛ ਨਾ ਕੁਛ ਗਵਰਨਮੈਂਟ ਕਰ ਰਹੀ ਆ। ਬਹੁਤ ਸਾਰੇ ਤਰੀਕੇ ਆ। ਹੁਣ ਜਿੱਦਾਂ ਆਮ ਆਦਮੀ ਪਾਰਟੀ ਨੇ ਵੀ ਇਹੀ ਕਿਹਾ ਸੀ ਵੀ ਅਸੀਂ ਆਪਣੇ ਖਰਚੇ ਘਟਾਵਾਂਗੇ।
VIP ਕਲਚਰ ਪਹਿਲਾਂ ਨਹੀਂ ਖਤਮ ਕਰਨਾ ਸੀ। ਕਿੰਨਾ ਕੁ ਹੋਇਆ ਆਪਾਂ ਨੂੰ ਸਾਰਿਆਂ ਨੂੰ ਪਤਾ, ਕਿੰਨਾ ਕੁ ਨਾਲ 6 ਮਹੀਨੇ ਪਹਿਲਾਂ ਕਰਨਗੇ ਇਲੈਕਸ਼ਨ ਨੂੰ। ਉਹ ਤਾਂ ਆ, ਮੈਂ ਲੁਧਿਆਣੇ ਗਿਆ, ਜਾਣ ਲੱਗੇ ਉੱਥੇ ਭਗਵੰਤ ਮਾਨ ਨੇ ਆਣਾ ਸੀ ਇੰਡੋ ਸਟੇਡੀਅਮ। ਉਹ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਉਹ ਜਗ੍ਹਾ ਹੀ ਨਹੀਂ ਸਹੀ ਹੈਗੀ ਵੀ ਤੁਸੀਂ ਸ਼ਹਿਰ ਦੇ ਸੈਂਟਰ ਦੇ ਵਿੱਚ ਇੰਡੋ ਸਟੇਡੀਅਮ 'ਚ ਆ ਰਹੇ ਹੋ। ਫਿਰ ਜਦੋਂ ਆ ਰਹੇ ਹੋ, ਮੈਂ ਮਤਲਬ ਕਿ ਡਾਕਟਰ ਕੋਲ ਜਾਣਾ ਸੀਗਾ, ਮੈਂ ਕਹਿੰਦਾ ਜੀ ਆਸ-ਪਾਸ ਦੇ 10-15 ਕਿਲੋਮੀਟਰ ਤੱਕ ਗੱਡੀ ਨਹੀਂ ਕੋਈ ਵੜ ਸਕਦੀ ਭਾਈ, ਕਿਤੇ ਕੋਈ ਰਿਕਸ਼ਾ ਨਹੀਂ, ਕੋਈ ਕੁਛ ਨਹੀਂ, ਤੁਸੀਂ ਪੈਦਲ ਪਤਾ ਨਹੀਂ ਕਿੰਨੀ ਉੱਪਰ ਦੀ, ਇੰਨੇ ਲੋਕ ਤੰਗ। ਮੈਂ ਉੱਥੇ ਇੰਨਾ ਤੰਗ ਹੋਇਆ, ਜਿਹੜਾ 10 ਮਿੰਟ ਦਾ ਰਾਹ ਸੀ ਮਤਲਬ ਬੱਸ ਸਟੈਂਡ ਤੋਂ ਉਤਰ ਗਏ, ਉਹ ਮੈਨੂੰ ਘੱਟੋ ਘੱਟ 2.5-3 ਘੰਟੇ ਲੱਗ ਗਏ ਪਹੁੰਚਣ 'ਚ। ਨਹੀਂ ਜਿਹੜੀ ਤੇਰੀ ਕੈਨੇਡਾ ਵਾਲੀ ਮਸ਼ੂਕ ਸੀਗੀ, ਉਹਦੇ ਕਹੇ ਤੇ ਵੋਟ ਤਾਂ ਤੂੰ ਝਾੜੂ ਵਾਲੇ ਨੂੰ ਬੌਕਰ ਵਾਲੇ ਨੂੰ ਪਾ ਕੇ ਆਇਆ, ਹੁਣ ਚੀਕ ਦਾ ਕਰ ਲਈਆਂ। ਨਹੀਂ, ਉਹਦਾ ਅਸੀਂ ਬਦਲਾਵ ਚਾਹੁੰਦੇ ਹਾਂ, ਹੁਣ ਵੀ ਚਾਹੁੰਦੇ ਆ। ਬਦਲਾਅ ਤਾਂ ਉਹ ਕਰ ਗਈ, ਬਦਲਾਅ ਤਾਂ ਕਰ ਗਈ ਉਹ। ਸਾਰੇ ਪਾਸੇ ਇੱਥੇ ਵੀ ਬਦਲਾਵ। ਨਹੀਂ ਫਿਰ ਪੰਜਾਬ ਵਾਲਿਆਂ ਨੂੰ ਕੱਲ ਹੀ ਨਹੀਂ ਸ਼ਰਮ ਆਉਂਦੀ, ਇਹ ਨਹੀਂ ਆਪਣੇ ਖਰਚੇ ਘਟਾ ਸਕਦੇ? ਨਹੀਂ, ਖਰਚੇ ਤਾਂ ਘਟਾ ਸਕਦੇ ਆ, ਇਹਦੇ ਵਿੱਚ ਕਿਹੜੀ ਆ, ਹੁਣ 16 ਮਿਨਿਸਟਰ ਆ, ਪਰ ਇਹ ਆ ਵੀ ਕੰਮ ਵੀ ਦੇਖਣੇ ਪੈਣੇ ਆ। ਕਿੰਨੇ ਕ ਬੰਦਾ ਜਿਹੜਾ ਆ ਕੰਮ, ਅੱਗੇ ਕੈਪਟਨ ਅਮਰਿੰਦਰ ਸਿੰਘ ਹੁੰਦਾ ਸੀ, ਉਹਨੇ ਕਿੰਨੇ ਮਹਿਕਮੇ ਜਿਹੜੇ ਖਾਲੀ ਰੱਖੇ, ਉਹ ਕਈ ਔਖੇ ਵੀ ਰਹੇ, ਕਈਆਂ ਨੂੰ ਫਿਰ ਇਹ ਵੀ ਰਹਿੰਦਾ ਝਾਕ ਵੀ ਆ ਜਿਹੜਾ ਆ ਜੇ ਇੰਨੇ ਇਹਨਾਂ ਨੂੰ ਚਾਹੀਦੇ ਆ, ਕਈ ਬੰਦੇ ਲਾਈਨ 'ਚ ਵੀ ਲੱਗੇ ਰਹਿੰਦੇ, ਉਹ ਆਗਿਆਕਾਰੀ ਬਣੇ ਰਹਿੰਦੇ ਹੁੰਦੇ। ਪਹਿਲਾਂ ਇਦਾਂ ਵੀ ਕੰਮ ਚੱਲਦੇ ਰਹੇ, ਆਹੋ ਪਿਛੇ ਮੈਨੂੰ ਮਿਲ ਜੂ, ਮੈਨੂੰ ਮਿਲ ਜੂ, ਉਹ ਆਪੇ ਕਈ ਲਈ ਫਿਰਦਾ ਹੁੰਦਾ ਸੀ ਬਈ। ਬਾਅਦ ਦੇ ਵਿੱਚ ਉਹਨੇ ਕਈਆਂ ਦੇ ਮਹਿਕਮੇ ਲੈ ਵੀ ਲੈਣੇ। ਨਵਜੋਤ ਸਿੱਧੂ ਵੀ ਇੱਕ ਵਾਰੀ ਵਿਹਲਾ ਕਰਤਾ ਸੀ ਉਹਨੇ, ਜਦੋਂ ਕਹਿਤਾ ਸੀ ਮਹਿਕਮਾ ਤੇਰਾ ਲੈ ਲਾਣਾ ਮੈਂ। ਹੁਣ ਇਹੀ ਆ ਤਾਇਆ, ਬਹੁਤ ਸਾਰੀਆਂ ਹੈਗੀਆਂ ਆ, ਹਿਮਾਚਲ ਪ੍ਰਦੇਸ਼ ਵਾਲੇ ਕੋਸ਼ਿਸ਼ ਕਰ ਰਹੇ ਆ, ਇਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ, ਬਾਕੀ ਵਾਲਿਆਂ ਨੂੰ ਵੀ ਜਿਹੜੀ ਨਹੀਂ। ਪਰ ਦੂਜੀ ਗੱਲ ਏਦਾਂ, ਹੁਣ ਆਪਣੇ ਪੰਜਾਬ ਵਾਲੇ ਕਹਿੰਦੇ ਆ ਵੀ ਉਹਨਾਂ ਨੇ ਪੈਸੇ ਲਾਏ ਆ ਕਾਰਾਂ ਦੇ ਉੱਤੇ, ਹਾਂਜੀ ਅਸੀਂ ਵੀ ਲਾਉਣੇ ਆ। ਉਹਦਾ ਗੱਲ ਤਾਂ ਜਾਇਜ਼ ਹੀ ਆ ਵੀ ਜੇ ਪੰਜਾਬ ਦੀਆਂ ਗੱਡੀਆਂ ਨੂੰ ਉੱਥੇ ਲੱਗਣਾ ਤਾਂ ਫਿਰ ਉਹਨਾਂ ਦੀ ਗੱਡੀ ਕਿਉਂ ਨਹੀਂ ਲੱਗ ਸਕਦਾ? ਹਾਂ ਬਿਲਕੁਲ, ਉਹ ਤਾਂ ਇਦਾਂ ਡਿਸੀਜਨ ਲੈਣੇ ਪੈਣੇ। ਪਰ ਤਾਇਆ ਇੱਕ ਹੋਰ ਵੀ ਤੁਸੀਂ ਗੱਲ ਦੇਖੋ, ਆਪਾਂ ਲੀਡਰਾਂ ਦੇ ਉੱਤੇ ਆਪਾਂ ਕਰ ਦਿੰਦੇ ਕਿ ਇੱਕ ਜਿਹੜਾ MLA ਆ, ਮੰਨ ਲਓ ਉਹਦੀ ਤਨਖਾਹ ਰੱਖ ਲਓ ਵੀ ਲੱਖ ਰੁਪਇਆ ਰੱਖ ਲਓ, 1.5 ਲੱਖ ਰੱਖ ਲਓ, ਚਲੋ ਸਾਰੇ ਪੱਤੇ ਪਾ ਕੇ 1.5 ਲੱਖ ਰੱਖ ਲਓ, 2 ਲੱਖ ਰੱਖ ਲਓ। ਹੁਣ ਬੰਦਾ ਹਰ ਪਿੰਡ ਵਾਲਾ ਕਹਿੰਦਾ ਵੀ MLA ਮੇਰੇ ਘਰ ਆਵੇ, ਸਾਡੇ ਵਿਆਹ ਦੇ ਆਵੇ, ਖੰਡ ਪਾਠ ਦੇ ਆਵੇ, ਅਖੰਡ ਪਾਠ ਤੇ ਵੀ ਆਵੇ, ਤੇ ਜੇ ਸਾਡੇ ਕੋਈ ਮਾਰ ਗਿਆ ਉੱਥੇ ਵੀ ਆਵੇ। ਹੁਣ ਉੱਥੇ ਮੱਥਾ ਵੀ ਟੇਕਣਾ, ਜੇ ਸ਼ਗਨ ਦੇਣਾ ਆ ਸ਼ਗਨ ਵੀ ਦੇਣਾ ਆ, ਚਲੋ ਤੇਲ ਖਰਚਾ ਉਹ ਨਾਲ ਫੌਜੀ ਵੀ ਜਾਣੇ ਆ, ਠੀਕ ਆ, ਨਾਲ ਪੁਲਿਸ ਵਾਲੇ ਵੀ ਜਾਣੇ ਆ। ਹੁਣ ਉਹਦੇ ਵਿੱਚ ਕਈ ਵਾਰੀ ਬੇਟਾਈਮੇ ਬੰਦਾ ਹੋਇਆ ਹੁੰਦਾ, ਕਈ ਵਾਰੀ ਚਾਹਾਂ ਪੀਓ ਹੁੰਦੀਆਂ ਆ, ਦੁਪਹਿਰ ਨੂੰ ਖਾਣਾ ਖੁਣਾ ਕਿੱਦਾਂ ਜਾਂ ਇਦਾਂ ਦਾ ਵੀ ਦੇਖ ਲੈਣਾ। ਫਿਰ ਦੂਜੀ ਆ ਵੀ ਸਵੇਰ ਨੂੰ ਜਦੋਂ ਬੰਦਾ ਘਰ ਬਹਿੰਦਾ, ਸਵੇਰ ਨੂੰ ਉਦਾਂ ਹੀ ਲੰਬੜ ਅੜ ਕੇ ਸਵੇਰ ਨੂੰ ਜਾ ਕੇ ਉੱਦੇ MLA ਸਾਹਿਬ ਨੂੰ ਮਿਲ ਕੇ ਆਉਂਦੇ ਆ। ਮੈਂ ਕਿਹਾ ਜੀ ਸਤਿ ਸ਼੍ਰੀ ਅਕਾਲ ਕਿਸੇ ਗੱਲ ਤੋਂ। ਹੁਣ ਜੇ ਲੰਬੜ ਵਰਗਾ ਬੰਦਾ ਉੱਥੇ ਜਾਂਦਾ, ਉਹ ਐਕਸਪੈਕਟ ਇਹ ਕਰਦਾ ਵੀ ਮੈਨੂੰ MLA ਦੇ ਚਾਹ ਜ਼ਰੂਰ ਮਿਲੇ, ਚਾਹ ਦੇ ਨਾਲ ਬਿਸਕੁਟ, ਜੇ ਚਾਹ ਦੇ ਨਾਲ ਬਿਸਕੁਟ ਹੀ ਮਿਲਣ। ਜੇ ਕੱਲੀ ਚਾਹ ਪਿਲਾਤੀ, ਹਾਂ MLA ਨੇ ਬੋਲਣੇ ਹੀ ਪਾਉਣੀ, ਅਸੀਂ ਗਏ ਚਾਹ ਨਹੀਂ ਪਿਲਾਈ। ਫਿਰ ਲੰਬੜ ਨੇ ਇਕੱਲੇ ਦੀ ਜਾਣਾ, ਇਹਨੇ 5-6 ਨੂੰ ਨਾਲ ਲੈ ਕੇ ਜਾਣਾ ਵੀ ਲੰਬੜ ਦੀ ਟੌਰ ਵੀ ਦੱਸਣੀ ਆ। ਬਣਦਾ ਹੀ ਆ। ਔਰ ਜੇ MLA ਦੇ ਖਰਚੇ ਤੁਸੀਂ ਦੇਖਣੇ ਹੁਣ, ਇੱਕ ਗਰੀਬ ਬੰਦਾ ਤਾਂ ਉੱਥੇ ਸਾਰੇ ਨਹੀਂ ਸਕਦਾ। ਜਿਹੜੇ ਤਾਂ ਬੰਦੇ ਹੈਗੇ ਆ ਲੈਂਡਲੋਰਡ, ਰਾਣਾ ਗੁਰਜੀਤ ਵਰਗੇ, ਅਗਲਿਆਂ ਨੇ ਆਪੇ ਨੇ ਹੁਣ ਜਿੱਦਾਂ ਪਿੱਛੇ ਜਿਹਾ ਰੌਲਾ ਵੀ ਪਿਆ ਵੀ ਆਹ ਦੇਖੋ ਜੀ ਇੰਨੇ ਭੱਤੇ ਆ, ਬੰਦੇ ਨੇ ਜ਼ਿਆਦਾ ਲੈ ਲਿਆ, ਇਹਨੇ ਜ਼ਿਆਦਾ ਲੈ ਲਿਆ। ਹੁਣ ਉਹ ਜਿਹੜੇ ਗਰੀਬ ਬੰਦੇ ਆ ਉਹਨਾਂ ਤੋਂ ਖਰਚੇ ਨਹੀਂ ਪੂਰੇ ਹੁੰਦੇ। ਜਿਹੜਾ ਇੱਕ ਅਮੀਰ ਬੰਦਾ ਆ, ਉਹ ਕਹਿੰਦਾ ਮੇਰਾ ਸਰੀ ਜਾਂਦਾ ਆ, ਖੰਡ ਦੀ ਬੋਰੀ ਜਿਹੜੀ ਇੱਕ ਲੱਗਦੀ ਹੈ, ਚਲੋ ਜੀ ਇੱਥੇ ਚਾਹ ਬਣਾਈ, ਚਲੋ ਸਾਰੀ ਦਿਹਾੜੀ ਲੰਗਰ ਛਕਾਈ, ਚਲੋ ਜਿੰਨਾ ਵੀ ਕਰਨਾ ਆ। ਹੁਣ ਫਿਰ ਉਹਨੂੰ ਫਿਕਰ ਇਹ ਵੀ ਪਿਆ ਆ, ਗਾਹਾਂ ਪਾਰਟੀਆਂ ਨੇ ਇਲੈਕਸ਼ਨ ਤਾਂ ਜਿਤਾਉਣ ਦੁਆ ਕਰਨੀ ਆ, ਟਿਕਟ ਤਾਂ ਦੇਣੀ ਆ, ਪਹਿਲਾਂ ਉਹਨਾਂ ਨੂੰ ਫੰਡ ਦੱਸਣਾ ਪੈਣਾ ਖਰਚਾ ਕਿੰਨਾ, ਫਿਰ ਉੱਪਰ ਤੱਕ ਪਹੁੰਚਦੇ ਵੀ ਆ ਪੈਸੇ, ਇਹ ਨਾਲ ਪੈਸੇ ਦੇਣੇ ਨਹੀਂ ਪੈਂਦੇ ਪਾਰਟੀ ਨੂੰ, ਪੈਂਦੇ ਆ। ਹੁਣ ਉੱਥੇ ਜੇ ਆਪਾਂ ਦੇਖੀਏ ਦੋਨਾਂ ਪਾਸੋਂ ਤੋਂ ਲੋਕਾਂ ਨੇ ਵੀ ਸਾਡਾ ਇਦਾਂ ਦਾ ਸਿਸਟਮ ਬਣਾਤਾ ਕਿ ਬੰਦਾ ਚਾਹ ਕੇ ਵੀ ਉੱਥੇ ਇਮਾਨਦਾਰੀ ਨਾਲ ਕੰਮ ਨਹੀਂ ਕਰ ਸਕਦਾ। ਬਾਕੀ ਲੰਬੜ ਨੂੰ ਜ਼ਿਆਦਾ ਪਤਾ। ਨਹੀਂ ਗੱਲ ਤਾਂ ਤੇਰੀ ਮਾਰਨਾ ਮੈਨੂੰ ਸਹੀ ਮਾਰਦਾ ਆ। ਨਹੀਂ ਪਤਾ, ਬਾਕੀ ਸਭ ਪਤਾ। ਪਹਿਲੀ ਵਾਰ ਮੇਰੀ ਗੱਲ ਧਿਆਨ ਨਾਲ ਸੁਣੀ ਹੈ, ਮੈਂ ਧਿਆਨ ਨਾਲ ਨਹੀਂ, ਮੈਂ ਖੁੰਦਕ ਨਾਲ ਸੁਣ ਰਿਹਾ ਸੀ। ਅੱਛਾ ਇਹ ਕੋਈ ਜਿੰਨੀ ਕੁ ਵਾਰ ਲੰਬੜ ਦਾ ਨਾਮ ਲਿਆ ਤੇ ਰਿਸਪੈਕਟ ਨਹੀਂ ਤੇਰੇ ਕੋਲ ਰਹੀ। ਅੱਛਾ ਠੀਕ ਹੈ। ਉਦੋਂ ਹੀ ਲੰਬੜ ਕਹਿ ਕੇ ਨਗਾਤਾ ਲੰਬੜ ਜੀ, ਮੈਂ ਆਪਣੇ ਸ਼ਬਦ ਮੈਂ ਵਿਧਾਇਕ ਦੇ ਚੱਲਾ ਮਰ ਗਏ, ਉਹਨੂੰ ਥੋੜਾ ਢੰਗ ਨਾਲ ਦੱਸਣਾ ਵੀ ਲੰਬੜ ਜੀ ਵਿਧਾਇਕ ਸਾਹਿਬ ਦੇ ਚੱਲੇ ਸੀ ਆਪਣੇ। ਹਾਂਜੀ ਠੀਕ ਹੈ। ਤੇ ਗੱਲ ਏਦਾਂ, ਇਹ ਜਿਹੜਾ ਆਪਣਾ ਹਰਪਾਲ ਚੀਮਾ ਆ ਪੰਜਾਬ ਦਾ ਵਿੱਤ ਮੰਤਰੀ, ਮੈਨੂੰ ਇਹਨਾਂ ਦੇ ਬੌਕਰਾਂ ਦੇ ਬਹੁਤ ਹਰਖ ਆਉਂਦਾ ਹੁਣ ਅੱਜ ਕੱਲ। ਇਹ ਆਪ ਸਵਾਲ ਨਹੀਂ ਕਰਦੇ ਦਿਲ ਆਪਣੇ ਇਹਨਾਂ ਲੀਡਰਾਂ ਨੂੰ। ਕਹਿੰਦਾ ਜੀ ਹਿਮਾਚਲ ਦੀ ਜਿਹੜੀ ਨਾ ਵਿੱਤੀ ਹਾਲਾਤ ਆ ਸਾਡੇ ਨਾਲ ਬਾਹਲੇ ਖਰਾਬ ਆ, ਉਹਨਾਂ ਦਾ ਇਹ ਕਰਨਾ ਬਣਦਾ ਆ, ਅਸੀਂ ਤਾਂ ਫਿਰ ਵੀ ਕਹਿੰਦਾ ਚੰਗੇ ਆ। ਕਿੱਦਾਂ ਚੰਗੇ ਆ? ਕਹਿੰਦਾ ਜੀ ਆਖਿਰ ਜੀ ਉਹਨਾਂ ਨੇ ਜਿਹੜੇ ਭੱਤੇ ਭੁੱਤੇ ਦਿੰਦੇ, DA ਵਗੈਰਾ ਦਿੰਦੇ ਨਾ, ਉਹ ਅਕਾਊਂਟ ਹੀ ਫਰੀਜ਼ ਕਰਤੇ, ਅਸੀਂ ਨਹੀਂ ਕਹਿੰਦਾ ਕੀਤੇ ਹੈਗੇ, ਪੰਜਾਬ ਦੇ ਤਾਂ ਖੁੱਲੇ ਆ। ਮੈਂ ਨਾ ਬੌਕਰਾਂ ਨੇ ਇਹ ਪੁੱਛਣਾ ਚਾਹੁੰਦਾ, 4 ਸਾਲ ਹੋ ਗਏ ਤੁਸੀਂ DA ਨਹੀਂ ਦਿੱਤਾ ਪੰਜਾਬ ਦੇ ਜਿਹੜੇ ਵੀ ਸੈਲਰੀ ਵਾਲੇ ਬੰਦੇ ਆ, 20% ਤਕਰੀਬਨ ਰਾਸ਼ੀ ਬਣਦੀ ਆ ਉਹ। ਹੁਣ ਇੱਕ ਤੁਸੀਂ ਕਹਿੰਦੇ ਉਹਨਾਂ ਦੇ ਤਾਂ ਅਕਾਊਂਟ ਫਰੀਜ਼ ਕਰਤੇ ਤਾਂ ਨਹੀਂ ਦੇਣੇ, ਉਹ ਤੁਹਾਡੇ ਵੀ ਤਾਂ ਅਕਾਊਂਟ ਫਰੀਜ਼ ਨਾਲ ਦੇ ਹੋਈ ਆ, ਤੁਸੀਂ ਕਿਹੜਾ ਦਿੰਨੇ ਆ?
ਇਹ ਮਤਲਬ ਕਿ ਇਹ ਕਦੋਂ ਸੁਧਾਰ ਕਰਨਗੇ? ਹਾਲਾਤ ਉੱਥੇ ਪਹੁੰਚੇ ਹੋਆ। ਸੁਧਾਰ ਹੁਣ ਕੀ ਹੋਣਾ? ਹੁਣ ਤਾਂ ਇਲੈਕਸ਼ਨ ਦਾ ਟਾਈਮ ਆ ਗਿਆ, ਥੋੜੇ ਬਹੁਤੇ ਫ੍ਰੀ ਬੀਜ ਦੇ ਦੇਣਗੇ, ਆਹ ਦੇ ਪ੍ਰੋਮਿਸ ਕਰ ਦੇਣਗੇ, ਵਾਅਦੇ ਕਰ ਦੇਣਗੇ। ਵਾਅਦੇ ਕਿਦਾਂ ਦੇ ਆਪਾਂ ਨੂੰ ਪਤਾ ਹੀ ਆ। ਅੱਛਾ ਮਾਸਟਰ ਵਾਅਦੇ ਹੀ ਕਰ ਦੇਣੇ, ਚਲੋ ਉਹ ਤਾਂ ਬੋਕਰ ਵਾਲੇ 4 ਸਾਲ ਦੀ ਗੇਮ ਇਹੀ ਚੱਲਦੀ ਆ। ਤੇ ਜਿਹੜੀ ਅਸੀਂ ਚਵਲਾ ਮਾਰ ਜਾਂਦੇ ਆ ਉਹਦਾ ਕੀ ਕਰੀਏ? ਹੁਣ ਪੁੱਛੋ ਕਿਹੜੀ ਚਵਲ ਮਾਰੀ ਆ? ਹਾਂਜੀ ਲੰਬੜ ਜੀ ਕਿਹੜੀ ਚਵਲ ਮਾਰੀ ਆ? ਹਾਂ ਇਦਾਂ ਰਿਸਪੈਕਟ ਨਾਲ ਨੰਬਰ ਜੀ ਤੁਹਾਡਾ ਸੀਐਮ ਜਿਹੜਾ ਉਹ ਯਾਰ ਸਾਡਾ ਕਦੋਂ ਦਾ ਹੋ ਗਿਆ? ਇਹਨਾਂ ਦਾ ਤੇਰਾ ਵੀ ਸੀਐਮ ਹੀ ਹੈ ਨਾਲ। ਇਹ ਉਦੋਂ ਦਾ ਹੋ ਗਿਆ ਜਦੋਂ ਤੂੰ ਫਾਲਤੂ ਚਵਲਾ ਮਾਰਦਾ, ਜਦੋਂ ਜਨਾਨੀਆਂ ਨੂੰ ਟਿਚਰਾਂ ਮਾਰਦਾ ਹੈ ਪਟੋਲੇ ਕਹਿ ਕੇ। ਲੰਮੇ ਇਹ ਚੰਗੀਆਂ ਗੱਲਾਂ ਹੈ? ਓਏ ਯਾਰ ਤੂੰ ਅਕਲ ਕਰਿਆ ਕਰ, ਅਕਲ ਨੂੰ ਹੱਥ ਮਾਰ, ਸਿਆਣਾ ਬਜਾਣਾ ਆਦਮੀ ਆ ਮੈਂ, ਤੂੰ ਐਵੇਂ ਜਾ ਕੇ ਪੁੱਠੀਆਂ ਸਿੱਧੀਆਂ ਗੱਲਾਂ ਕਰ। ਪੁੱਠੀ ਸਿੱਧੀ ਗੱਲ ਨਹੀਂ, ਇਹ ਕੈਮਰੇ 'ਚ ਰਿਕਾਰਡ ਹੋਇਆ। ਮੈਨੂੰ ਹਰ ਬੰਦੇ ਨੂੰ ਆਪਣੇ ਵਰਗਾ ਨਹੀਂ ਸਮਝਦਾ ਹੁੰਦਾ, ਹਰ ਬੰਦਾ ਤੇਰੇ ਵਰਗੀ ਸੋਚ ਨਹੀਂ ਰੱਖਦਾ। ਨਹੀਂ ਤਾਇਆ ਉਹ ਦੂਏ ਨੂੰ ਕਹਿ ਰਿਹਾ ਚੀਫ ਮਿਨਿਸਟਰ ਨੂੰ। ਅੱਛਾ ਇਹ ਭਗਵੰਤ ਮਾਨ ਜਿਹੜਾ ਆ ਜਦੋਂ ਇਹ ਦੇਖ ਮੇਰੇ ਵੱਲ ਨੂੰ ਗਿਆ ਨਹੀਂ ਫਿਰ ਬੰਦੇ ਤੁਸੀਂ ਉਹਨਾਂ ਦੇ ਹੀ ਆ, ਤੁਸੀਂ ਕਿਹੜਾ ਬੋਲਦੇ ਆ? ਅੱਛਾ ਹੁਣ ਸੀਐਮ ਮਾਨ ਪਤਾ ਕੀ ਕਹਿੰਦਾ? ਕਹਿੰਦਾ ਜਿਹੜੀ ਰਾਜਸਥਾਨ ਕਨਾਲ ਆ, ਨਹਿਰ ਆ ਬਈ, ਉਹਦਾ ਸਾਨੂੰ ਜਿਹੜਾ ਪਾਣੀ ਜਾਂਦਾ ਨਾ ਉਹਦਾ ਬਕਾਇਆ ਦਿਓ। 1,44,000 ਕਰੋੜ ਰੁਪਏ ਦਾ ਪੈਸਾ ਦੇ ਦਿਓ, ਨਹੀਂ ਤਾਂ ਅਸੀਂ ਨਹਿਰ ਕਹਿੰਦਾ ਬੰਦ ਕਰ ਦੇਣੀ, ਪਾਣੀ ਬੰਦ ਕਰ ਦੇਣਾ। ਮੈਨੂੰ ਤਾਂ ਇਹ ਦੱਸ ਹਾਂ ਵੀ ਤੁਸੀਂ ਇਹ ਨਹਿਰ ਬੰਦ ਨਹੀਂ ਕਰਾ ਸਕਦੇ? ਜੇ ਕਰਾ ਸਕਦੇ ਤਾਂ ਮੈਂ ਦੱਸ ਕਿੱਦਾਂ ਕਰਾ ਦੂੰਗੇ? ਜਾਂ ਤੁਸੀਂ ਪੈਸਾ ਵੀ ਨਹੀਂ ਲੈ ਸਕਦੇ? ਦੇਖੋ ਪੈਸਾ ਮਿਲੇ ਜਾਂ ਨਾ ਮਿਲੇ ਮੈਨੂੰ ਪਤਾ ਨਹੀਂ, ਪਰ ਨਹਿਰ ਬੰਦ ਨਹੀਂ। ਫਿਰ ਇਹ ਚਵਲ ਕਿਉਂ ਛੱਡਦੇ ਆ? ਵੋਟਾਂ ਲਈ। ਜਾਣੀ ਕਿ ਸਿਆਸਤ ਇਹ ਹਕੀਕਤ ਤਾਂ ਨਹੀਂ ਹੈਗੀ। ਬਾਕੀ ਇਹ ਤਾਂ ਭਾਈ ਸਿੱਖਾ, ਇਹਦਾ ਆਪਣਾ ਫਰਜ਼ ਬਣਦਾ ਕਿ ਜੋ ਚਵਲਾਂ ਛੱਡਦੇ ਆ ਉਹਨਾਂ ਨੂੰ ਇਲੈਕਸ਼ਨ ਦੇ ਵਿੱਚ ਇਹੋ ਜਿਹਾ ਜਵਾਬ ਦਈਏ ਕਿ ਉਹਨੂੰ ਪਤਾ ਲੱਗ ਜਾਏ ਗਾਂ ਵਾਸਤੇ ਚਵਲਾਂ ਨਾ ਮਾਰ ਜੋ ਮਾਸਟਰ। ਇਹਦਾ ਪਤਾ ਇਹ ਪਹਿਲਾਂ ਰਾਜਸਥਾਨ ਨਹਿਰ ਇਹਨੂੰ ਕਹਿੰਦੇ ਹੁੰਦੇ ਸੀ, ਇੱਥੋਂ ਹਰੀਕੇ ਪੱਤਣ ਤੋਂ ਸ਼ੁਰੂ ਹੁੰਦੀ ਇਹ। ਹੁਣ ਇਹਦੇ ਵਿੱਚ ਫਿਰ ਇਹਦਾ ਨਾਂ ਫਿਰ ਪਹਿਲਾਂ ਥੋੜੀ ਬਣਾਈ, ਫਿਰ ਉਹ ਹੁਣ ਤਾਂ ਜੈਸਲਮੇਰ ਤੱਕ ਬਣ ਗਈ ਆ। ਫਿਰ ਇਹਦਾ ਨਾਂ ਰੱਖ ਦਿੱਤਾ ਇੰਦਰਾ ਗਾਂਧੀ ਕਨਾਲ 1984 ਚ, ਯਾਨੀ ਪੰਜਾਬ ਤੋਂ ਬਣਨ ਤੋਂ ਪਹਿਲਾਂ ਦੀ ਇਹ ਸ਼ੁਰੂ ਹੋਈ ਹੋਆ। ਉਹਦੇ ਵਿੱਚ ਸੈਂਟਰ ਨੇ ਸੈਕਸ਼ਨ ਵੀ ਪਾਏ ਆ। ਪੰਜਾਬ ਦੀ ਮੰਗ ਇਹ ਆ ਕਿ ਰਿਪੇਰੀਅਨ ਕਾਨੂੰਨ ਜਿਹੜਾ ਬਣਿਆ ਆ ਉਹਦੇ ਵਿੱਚ ਇਹ ਆ ਵੀ ਜਿਹੜਾ ਪਾਣੀ ਦਾ ਵਹਾਅ ਜਿਸ ਸਟੇਟ ਦੇ ਵਿੱਚੋਂ ਲੰਘਦਾ ਉਹਦੀ ਮਰਜ਼ੀ ਆ, ਉਹਦੇ ਸਟੇਟ ਦੇ ਵਿੱਚੋਂ ਲੰਘਦਾ ਆ, ਉਹਦੀ ਮਰਜ਼ੀ ਆ ਕਿੱਧਰ ਨੂੰ ਕਰਨਾ ਕਿੱਧਰ ਨਹੀਂ। ਨਹੀਂ ਇਦਾਂ ਨਹੀਂ ਹੈ। ਰਿਪੇਰੀਅਨ ਜਿਹੜਾ ਆ ਉਹ ਇਦਾਂ ਹੁੰਦਾ ਕਿ ਜਿਹੜੀ ਸਟੇਟ ਉੱਪਰਲੀ ਆ ਜਿੱਥੋਂ ਪਾਣੀ ਆਉਂਦਾ ਉਹਦਾ ਵੀ ਹੱਕ ਹੁੰਦਾ, ਜਿਹੜੀ ਗੱਲ ਡਾਊਨ ਹੁੰਦਾ ਉਹਦਾ ਵੀ ਹੱਕ ਹੁੰਦਾ। ਉਹਦਾ ਹੱਕ ਹੁੰਦਾ, ਉਹੀ ਦੱਸਦਾ ਕਿੰਨਾ ਹੁੰਦਾ ਇਹ ਆ ਡਿਬੇਟ। ਹਾਂ ਪਰ ਜਿਹੜਾ ਰਿਪੇਰੀਅਨ ਕਾਨੂੰਨ ਆ ਉਹ 2 ਦੇਸ਼ਾਂ ਵਿੱਚ ਹੁੰਦਾ, 2 ਸਟੇਟਾਂ ਵਿੱਚ ਨਹੀਂ ਹੁੰਦਾ। ਅੱਛਾ ਇਹੀ ਗੱਲ ਦੀ ਘੁੰਡੀ ਆ। ਪਾਕਿਸਤਾਨ ਤੇ ਭਾਰਤ ਵਿੱਚ ਰਿਪੇਰੀਅਨ ਕਾਨੂੰਨ ਲਾਗੂ ਹੁੰਦਾ, ਪਰ ਸਟੇਟਾਂ ਇਹ ਮੰਗ ਰੱਖਦੀਆਂ ਵੀ ਸਾਡੀ ਵੰਡ ਵੀ ਰਿਪੇਰੀਅਨ ਕਾਨੂੰਨ ਦੇ ਅਨੁਸਾਰ ਹੀ ਹੋਵੇ। ਵੀ ਜਿੱਥੋਂ ਪਾਣੀ ਨਿਕਲਦਾ ਆ, ਚਲੋ ਹਿਮਾਚਲ ਦਾ ਹੱਕ ਹੈਗਾ ਵੀ ਜਿੱਥੇ ਪਾਣੀ ਸਾਡੇ ਇੱਥੇ ਆਉਂਦਾ ਇਹ ਸਾਡਾ ਵੀ ਹੱਕ ਆ। ਹੁਣ ਜਿਹੜਾ ਦੂਜਾ ਉਹ ਤਾਂ ਵਹਾਅ ਦੇ ਵਿੱਚ ਆਉਂਦਾ ਹੀ ਨਹੀਂ ਰਾਜਸਥਾਨ, ਆਪਾਂ ਤਾਂ ਇੱਕ ਪਾਸੇ ਨੂੰ ਹੀ ਉਲਟ ਪਾਸੇ ਨੂੰ ਹੀ ਕੱਢ ਕੇ ਉਹਨਾਂ ਨੂੰ ਨਹਿਰ ਬਣਾ ਕੇ ਦਿੱਤੀ ਹੋਆ। ਹਰਿਆਣੇ ਨੂੰ ਵੀ ਇਦਾਂ ਜਿਹੜੀ ਆਪਣੀ ਜਮਨਾ ਲਿੰਕ ਆ, ਉਦੋਂ ਪਾਣੀ ਵਾਧੂ ਸੀ, ਇਹ ਕਿਹਾ ਜਾਂਦਾ ਵੀ ਵਾਧੂ ਸੀ ਪਾਣੀ। ਉਦੋਂ ਕਿਹਾ ਜਾਂਦਾ ਸੀ ਵੀ ਚਲੋ ਜਿਹੜਾ ਪਾਕਿਸਤਾਨ ਨੂੰ ਭੇਜਣਾ ਆਪਾਂ ਇੱਧਰ ਨੂੰ ਹੀ ਆਪਾਂ ਭੇਜਦੇ, ਉਦੋਂ ਇੰਟੈਂਸ਼ਨ ਇਹ ਸੀ। ਹੁਣ ਦੇ ਇਹ ਹਾਲਾਤ ਬਣ ਗਏ ਜਿੱਦਾਂ ਪਾਣੀ ਥੱਲੇ ਹੈ ਨਹੀਂ, ਵੀ ਇੱਥੇ ਪਾਣੀ ਤਾਂ ਹੁਣ ਸਾਨੂੰ ਨਹੀਂ ਚਾਹੀਦਾ। ਮੈਂ ਗੱਲ ਪੁੱਛਦਾ, ਨਹਿਰਾਂ ਹੁਣ ਆਪਣੀ ਆਪ ਪਾਰਟੀ ਨੇ ਨਹਿਰਾਂ ਬਣਾਤੀਆਂ, ਪੱਕੀਆਂ ਕਰਤੀ, ਸੂਏ ਜਿਹਦਾ ਟੇਢੇ ਜਿਹਾ ਕਰਕੇ। ਹਾਂਜੀ ਮੈਂ ਤਾਂ ਪਾਣੀ ਦੇਖਿਆ ਨਹੀਂ ਅਜੇ ਇਹਨਾਂ ਵਿੱਚ, ਵੱਡੀਆਂ ਨਹਿਰਾਂ ਜੁਗਾ ਛੋੜੇ ਕੀ ਆਪਣੇ ਸਿੰਜਾਈ ਹੋ ਰਹੀ ਹੈ ਨਹਿਰਾਂ ਨਾਲ? ਨਹੀਂ ਨਹਿਰਾਂ ਨਾਲ ਹੋ ਰਹੀ ਆ। ਕਿੱਥੇ ਹੋ ਰਹੀ ਹੈ? ਕਿਹੜੇ ਜ਼ਿਲ੍ਹੇ 'ਚ ਹੁੰਦੀ ਹੈ? ਸਾਰੇ 3 ਇਲਾਕੇ ਹੈਗੇ ਆ ਜਿੱਥੇ ਹੋ ਰਹੀ ਆ, ਤੇ ਬਾਕੀ ਜਲੰਧਰ ਵੀ ਜਗ੍ਹਾ ਨਹੀਂ ਹੋ ਰਹੀ ਹੈਗੀ। ਤੇ ਨਾਲੇ ਸਾਡਾ ਸੀਐਮ ਇੱਕ ਹੋਰ ਵੀ ਚਵਲ ਛੱਡ ਗਿਆ, ਕਹਿੰਦਾ 22 ਕਿਲੋਮੀਟਰ ਲੱਭੀ ਜਿਹੜੀ ਨਹਿਰ ਦੱਬੀ ਸੀ ਉਹੀ ਲੱਭ ਲਈ। ਦੱਬੀ ਸੀ? ਦੱਬੀ ਤੂੰ ਤੁਹਾਡੇ ਵਰਗੇ ਦੱਬਿਓ, ਲੀਡਰਾਂ ਨੇ ਕਿਸੇ ਨੇ ਪੂਰਾ ਡਿਪਾਰਟਮੈਂਟ ਬਣਾ ਲਿਆ। ਕੋਈ ਜ਼ਿਮੀਦਾਰ ਇਹਦੇ ਵਰਗਾ ਕੋਈ ਮਾੜਾ ਜ਼ਿਮੀਦਾਰ ਬਣ ਗਿਆ, ਉਹ ਦੱਬ ਗਿਆ। ਬਣਾਏ ਆ ਕੱਸੀਆਂ ਕੁਸੀਆਂ ਦੱਬ ਗਿਆ। ਮੈਂ ਤੇਰੀ ਗੱਲ ਸੁਣ ਕੇ ਉਹਨੂੰ ਗੁੱਸਾ ਤਾਂ ਆਇਆ, ਨਾ ਮੈਨੂੰ ਖੁਸ਼ੀ ਹੋਈ ਕਿ ਤੂੰ ਮੈਨੂੰ ਲੀਡਰਾਂ ਦੀ ਗੱਲ ਲੱਭ ਪਿਆ। ਨਹੀਂ ਫਿਰ ਹੁਣ ਤੇਰੀ ਬਹਿਣੀ ਉੱਠਣੀ ਹੈਗੀ ਆ, ਤੁਸੀਂ ਧੱਕਾ ਕੀਤਾ ਆ। ਮੈਂ ਵੀ ਮਾਸਟਰ ਸਰਪੰਚ ਹੁਣ ਮੈਂ ਬਣਨਾ ਅਗਲੀ ਵਾਰ। ਨਹੀਂ ਮਤਲਬ ਕਿ ਇਹਨਾਂ ਨੂੰ ਇੰਨੇ ਸਾਲਾਂ ਬਾਅਦ ਚੇਤਾ ਆਇਆ ਕਿ ਸਾਡੀ 22 ਕਿਲੋਮੀਟਰ ਨਹਿਰੇ ਲੱਭ ਰਹੀ ਸੀ। ਨਹਿਰੀ ਉਹ ਕੱਸੀਆਂ ਸੂਈਆਂ ਤੋਂ ਬਣਦੀ ਹੁੰਦੀ ਆ, ਉਹ ਤੁਹਾਨੂੰ ਪਤਾ ਹੀ ਨਹੀਂ ਲੱਗਦਾ। ਇਹਨਾਂ ਦਾ ਤੁਸੀਂ ਪਾਣੀ ਰੋਕਣਾ 1955 ਤੋਂ ਲੈ ਕੇ 72 ਤੱਕ ਕਦੀ ਕੋਈ ਗੱਲ ਤੁਰੀ ਆ ਵੀ ਅਸੀਂ ਰਾਜਸਥਾਨ ਦਾ ਪਾਣੀ ਰੋਕਣਾ? ਕਿਉਂਕਿ ਤੁਸੀਂ ਰੋਕ ਹੀ ਨਹੀਂ ਸਕਦੇ ਯਾਰ। ਤੁਸੀਂ ਨਾ ਵੈਸੇ ਜ਼ਿਆਦਾ ਹੀ ਸੋਚੀ ਜਾਂਦੇ, ਤੁਸੀਂ ਇਹ ਸ਼ੁਕਰ ਕਰੋ ਉਹਨਾਂ ਨੇ ਕੁਝ ਲੱਭਿਆ, ਇਹ ਤਾਂ ਨਹੀਂ ਕਿਹਾ ਵੀ ਗਵਾਚ ਗਿਆ। ਕਈ ਜਾਣੇ ਦਾ ਗਵਾਚਾ ਵੀ ਪੇਪਰਾਂ 'ਚ ਸੀ, ਤੇ ਲੱਭਾ ਵੀ ਪੇਪਰਾਂ 'ਚ ਹੀ ਆ। ਉਹ ਇਹ ਹੀ ਖਾ ਗਏ। ਪਰ ਤਾਇਆ ਇਹ ਬੜੀ ਤਰਾਸਦੀ ਆ ਵੀ ਅੱਜ ਵੀ ਅਸੀਂ ਕਿਹਨਾਂ ਗੱਲਾਂ ਦੇ ਉੱਤੇ ਬਹਿਸ ਕਰਦੇ ਆ। ਅੱਜ ਵੀ ਸਾਡੇ ਜਿਹੜੇ ਬੱਚੇ ਆ ਉਹ ਬਾਹਰ ਨੂੰ ਕਿਉਂ, ਹੁਣ ਜਦੋਂ ਲਵੀ ਦੀ ਗੱਲ ਕਰ ਲਈਏ, ਇੱਥੇ ਕਿੰਨੀ ਦਿਹਾੜੀ ਆ 400-500, ਜੇ ਆਪਾਂ ਇਹਨੂੰ ਇੰਟਰਨੈਸ਼ਨਲ ਲੈਵਲ ਤੇ ਦੇਖੀਏ ਕੁਛ ਵੀ ਨਹੀਂ ਹੈਗੀ। ਅਸੀਂ ਤਾਂ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਜ਼ਿੰਦਗੀ ਜੀ ਰਹੇ ਹਾਂ।
ਹਵਾ ਸਾਡੀ ਖਰਾਬ ਹੋ ਗਈ, ਪਾਣੀ ਸਾਡੇ ਖਾਣਾ ਸਾਡਾ ਖਰਾਬ। ਖਾਣਾ ਸਾਡਾ ਖਰਾਬ ਹੋ ਗਿਆ, ਵਾਤਾਵਰਣ ਸਾਡਾ ਖਰਾਬ, ਠੀਕ ਹੈ ਜੀ, ਸਭ ਕੁਝ ਹੀ ਖਰਾਬ ਹੋ ਗਿਆ ਸੀ, ਉਹਦੇ ਉੱਤੇ ਗੱਲੇ ਹੀ ਨਹੀਂ ਕਰਦੇ। ਝੂਠਾ ਦਹੀਂ, ਸਾਡੇ ਜਿਹੜੇ ਝੂਠਾ ਲੀਡਰ ਆ ਪਨੀਰ। ਉਹਨਾਂ ਨੂੰ ਸਾਡੀਆਂ ਨਬਜ਼ਾਂ ਫੜ ਹੋ ਗਈਆਂ। ਹੁਣ ਇਹੀ ਭਗਵੰਤ ਮਾਨ ਜੋ ਗੱਲਾਂ ਕਰਦਾ ਹੁੰਦਾ ਸੀ ਪਹਿਲਾਂ, ਜਦੋਂ ਦਾ ਇਹ ਕੁਰਸੀ ਤੇ ਬੈਠਾ, ਉਹ ਗੱਲਾਂ ਕਰਨੀਆਂ ਨੇ ਬੰਦੇ ਹੀ ਕਰ ਦਿੱਤੀਆਂ। ਜੋ ਇਹ ਗੱਲਾਂ ਉਹ ਗੱਲਾਂ ਕੁਰਸੀ ਨੂੰ ਸੋਭਾ ਨਹੀਂ ਦਿੰਦੀ। ਸੋਭਾ ਨਹੀਂ ਦਿੰਦੀਆਂ। ਜਦੋਂ ਬੰਦਾ ਬਹਿ ਜਾਂਦਾ ਸੀਟ ਦੇ ਉੱਤੇ ਹਨਾ, ਫਿਰ ਉਹਨੂੰ ਰੀਅਲ ਹਾਲਾਤ ਪਤਾ ਲੱਗਦੇ ਆ ਵੀ ਹਾਲਾਤ ਕੀ ਆ, ਖਜ਼ਾਨਾ ਹੈ ਲੋਕੀ ਕੀ ਚਾਹੁੰਦੇ ਆ। ਹੁਣ ਲੋਕਾਂ ਦੀ ਗੱਲ ਤੁਸੀਂ ਆਹੀ ਗੱਲ ਕਰਦੇ ਆ, ਬੰਦਾ ਕਹਿੰਦਾ ਆ ਵੀ ਨਹਿਰ ਦਾ ਪਾਣੀ ਮੇਰੇ ਖੇਤਾਂ ਤੱਕ ਆਵੇ, ਪਰ ਮੇਰਾ ਜ਼ਮੀਨ ਦਾ ਮੇਰਾ 1 ਇੰਚ ਵੀ ਨਹੀਂ ਮੈਂ ਦੇਣਾ, ਜਿਹੜਾ ਮੈਂ ਦੱਬਿਆ ਆ ਉਹ ਮੈਂ ਛੱਡਣਾ ਨਹੀਂ। ਜੇ ਮੇਰਾ ਦੱਬਿਆ ਮੈਂ ਉਹ ਛੱਡਣਾ ਨਹੀਂ, ਜੇ ਕਢਾਉਂਗੀ ਗਵਰਨਮੈਂਟ ਮਾੜੀ ਆ। ਮੰਨਦੇ ਹੀ ਨਹੀਂ ਇਹ, ਹਵਾ ਖਰਾਬ ਹੋਈ ਹੁਣ ਹੋਈ। ਇਹਦੇ ਲਈ ਭਾਗੀਵਾਲ ਲੋਕ ਜਿਹੜੇ ਵੀ ਆ। ਮੇਰੇ 4 ਖੱਤੇ ਹੈਗੇ ਆ, ਕੋਈ ਵੀ ਸੂਏ ਨਾਲ ਜਾਂ ਨਹਿਰ ਨਾਲ ਨਹੀਂ ਲੱਗਦੇ। ਸੋ ਲੰਬੜਾ ਤੇਰੀ ਗੱਲ ਪੁੱਗਦੀ। ਉਹ ਤਾਂ ਤੁਸੀਂ ਦੱਬ ਲੈ, ਉਹ ਤਾਂ ਬੜਾ ਦੱਬ ਲੈ। ਜਿੰਨੀਆਂ ਫੋਟੋਆਂ ਖਿਚਾਈਆਂ ਉਹਨੀਆਂ ਕਿਸੇ ਨੇ ਨਹੀਂ ਖਿਚਾਈਆਂ ਇਹੋ ਜਿਹੇ ਕੰਮਾਂ ਦੇ ਵਿੱਚ 50 ਰੁਪਏ ਲੈ ਇਹ ਚੌਧਰੀ ਜਦੋਂ ਕੋਈ ਐਮਐਲਏ ਆਉਂਦਾ, ਚਾਹੇ ਉਹ ਦੂਜੀ ਦਾ ਹੋਵੇ, ਆਮ ਪਾਰਟੀ ਦਾ, ਚਾਹੇ ਅਕਾਲੀ ਦਲ ਦਾ, ਸਾਰਿਆਂ ਨੇ ਮੋਢੇ ਹੋ ਕੇ ਫੋਟੋ ਖਿਚਾਉਂਦਾ ਤੂੰ। ਨਹੀਂ ਮਾਟਰਾ, ਮੈਨੂੰ ਗੱਲ ਦੱਸ, ਲੰਬੜ ਤੇ ਪਿੰਡ ਦੇ ਆਮ ਬੰਦੇ 'ਚ ਕੋਈ ਮਾੜਾ ਮੋਟਾ ਫਰਕ ਹੈ ਨਾ, ਮਾੜਾ ਮੋਟਾ ਸਟੇਟਸ ਦਾ? ਹੈ ਕਿ ਲੰਬੜ ਮੇਰਾ ਬਣਦਾ ਫੋਟੋ ਕਰਾਉਣਾ, ਮੇਰਾ ਬਣਦਾ ਕੰਮ ਬਣਿਆ ਰਹਿੰਦਾ। ਤੇਰਾ ਕਹਿੰਦਾ ਭਾਵੇਂ ਲੰਬੜ ਗਦਾਰੀ ਕਰ ਸਕਦਾ। ਨਹੀਂ ਯਾਰ, ਲੰਬੜ ਕਹਿਤਾ ਫਿਰ ਗਦਾਰੀ ਦਾ ਇਹ ਮਾਲੇ ਛੱਤ ਲਾਉਣ ਦੀ ਲੋੜ ਨਹੀਂ। ਹਾਂ, ਇਹ ਮਾਲੇ ਫਰਕ ਹੈ ਨਾ ਥੋੜਾ ਜਿਹਾ। ਉਹ ਕਾਲੀਆਂ ਚਿੱਟੀਆਂ ਮਤਲਬ ਹੈਗੀਆਂ ਭੇਡਾਂ ਹੀ ਸਾਰੀਆਂ, ਪਰ ਤੁਹਾਡੇ ਵਰਗੀਆਂ ਗੰਦੀਆਂ ਭੇਡਾਂ ਨਹੀਂ ਹੈਗੀਆਂ। ਹਾਂ, ਮੇਰੀ ਗੱਲ ਸੁਣ ਲਓ, ਬੌਕਰ ਵਾਲੇ ਮਾੜੇ ਮੈਂ ਤੁਹਾਨੂੰ ਦੱਸਾਂ। ਅੱਛਾ, ਗਗਨ ਅਨਮੋਲ ਮਾਨ ਆਪਣੀ ਵਿਧਾਇਕਾ, ਠੀਕ ਹੈ ਜੀ, ਜਿਹੜੀ ਕਹਿੰਦੀ ਸੀ ਮੈਂ ਐਂ ਕਰਕੇ ਐਮਐਸਪੀ ਦੇ ਦੂੰਗੀ, ਇਹਨਾਂ ਨੂੰ ਮਿਲੀ, ਸਾਨੂੰ ਇੱਕ ਦਿਨ ਚ ਇਹ ਤਾਂ ਤੁਸੀਂ ਖਾ ਲਿਆ, ਐਮਐਸਪੀ ਵੀ ਖਾ ਲਈ। ਉਹਦੇ ਕਹਿੰਦੇ ਹਸਬੈਂਡ ਨੂੰ 2 ਸਾਲ ਸਜ਼ਾ ਬੋਲ ਗਈ। ਮਤਲਬ ਕਿ ਫਿਰ ਮੈਨੂੰ ਹੁਣ ਉਹ ਪਤਾ ਨਹੀਂ ਕਿਹੜਾ ਇਹ ਰਾਜਸਥਾਨੀ ਦਾ ਗਾਣਾ ਸੀਗਾ ਵੀ ਜੀਪਾ ਖਾਲੀ ਕਚਹਿਰੀਆਂ ਆ ਗਈਆਂ, ਸੱਜਣਾ ਨੂੰ ਕੈਦ ਬੋਲ ਗਈ। ਮਾਟਾ ਦੱਸੀ ਦਾ ਜਰਾ ਬੌਕਰ ਵਾਲੇ ਨੇ ਕਤੂਤਾ। ਪਤਾ ਹੈ ਇਹਨਾਂ ਦਾ ਹਸਬੈਂਡ ਜਿਹੜਾ ਹੈ ਉਹਦਾ ਤਾਂ ਐਡਵੋਕੇਟ ਆ ਬੰਦਾ। ਅੱਛਾ, ਆਹ ਮੰਨਦਾ ਹੀ ਨਹੀਂ, ਕਹਿੰਦਾ ਉਹ ਤਾਂ ਵਿਆਹੀ ਹੋਈ ਨਹੀਂ ਹੈਗੀ। ਮੈਂ ਕਿਹਾ ਵਿਆਹੀ ਹੋਈ ਨੂਰੀ ਵੀ ਸੀਗੀ, ਤੂੰ ਹੀ ਨਹੀਂ ਮੰਨਦਾ ਸੀ। ਠੀਕ ਹੈ। ਤੇ ਉਹਨੇ ਕਹਿੰਦਾ ਡੀਲਰ ਆਹ ਆਪਣਾ ਰੀਅਲ ਸਟੇਟ ਦਾ ਵੀ ਕੰਮ। ਇਹ 3 ਬੰਦਿਆਂ ਨੇ ਕਿਸੇ ਬੰਦੇ ਤੋਂ ਪੈਸੇ ਲੈ ਲਏ ਵੀ ਅਸੀਂ ਇਹਨੂੰ ਜਿਹੜਾ ਜ਼ਮੀਨ ਦਵਾਵਾਂਗੇ, ਪਲਾਟ ਦਵਾਵਾਂਗੇ। ਉਹ ਸੌਦਾ ਨੇਪਰੇ ਨਹੀਂ ਚੜਿਆ। ਜਦੋਂ ਨਹੀਂ ਚੜਿਆ, ਅਗਲੇ ਨੇ ਆਪਣੇ ਪੈਸੇ ਦੱਬੇ। ਇਹਨੇ 3.5 ਕਰੋੜ ਰੁਪਏ 3.5 ਕਰੋੜ ਰੁਪਏ ਦਾ ਚੈੱਕ ਬੰਦੇ ਨੂੰ ਫੜਾਤਾ ਵੀ ਆਹ ਤੂੰ ਕਰ ਲਾ। ਉਹ ਕੈਸ਼ ਕਰਾਉਣ ਗਿਆ, ਉਹ ਬਾਉਂਸ ਹੋ ਗਿਆ। ਬਾਉਂਸ ਹੋ ਗਿਆ, ਪੈਸੇ ਹੈ ਨਹੀਂ ਸੀ ਵਿੱਚ। ਉਹ ਫਿਰ ਕੇਸ 2018-19 ਦਾ ਇਹ ਕੇਸ ਆ, ਪੁਰਾਣਾ ਆ। ਸਰਪੰਚ ਸੀਗਾ, ਨਾਲੇ ਕੌਂਸਲਰ ਆ, ਅਗਲਾ ਫਿਰ ਖਾ ਗਿਆ। ਤੇ ਹੁਣ ਜਿਹੜਾ ਕੋਰਟ ਨੇ, ਜਿਹੜਾ ਲੋਅਰ ਕੋਰਟ ਆ, ਉਹਨੇ ਕਹਿ ਦਿੱਤਾ ਵੀ 2 ਸਾਲ ਦੀ ਨਾਲ 10,000 ਰੁਪਏ ਦਾ ਜੁਰਮਾਨਾ ਵੀ ਲਾਇਆ। ਤੇ ਬੜੀ ਉਦਾਂ ਥੂ ਹੋ ਰਹੀ ਆ ਇਹ ਗੱਲ। ਪਰ ਜੇ ਪੈਸੇ ਦੇ ਦੇਣ ਫਿਰ ਹਟ ਜੂਗੀ ਕਿ ਨਹੀਂ, ਜ਼ਮਾਨਤ ਦਾ ਮਾਟਰਾ ਉਹਨਾਂ ਦੀ ਹੋ ਜਾਂਦੀ ਹੈ, ਮੈਨੂੰ ਪਤਾ। ਪਰ ਇਹਨਾਂ ਨੂੰ ਉੱਚ ਅਦਾਲਤ 'ਚ ਕੇਸ ਵੀ ਲਾਉਣਾ ਪੈਣਾ। ਉਹਦੀ ਤਾਂ ਜਿੰਨਾ ਚਿਰ ਤੱਕ ਅਗਲੇ ਨੂੰ ਪੈਸੇ ਨਹੀਂ ਮਿਲਦੇ, ਉਹ ਤਾਂ ਕੋਈ ਨਾ ਕੋਈ ਕਰਨਾ ਪੈਂਦਾ। ਇਹਦਾ ਤਾਂ ਅਖੀਰ ਦੇ ਵਿੱਚ ਜੇ ਅਦਾਲਤ ਚਾਹਵੇ ਵੀ ਪੈਸੇ ਪੂਰੇ ਨਹੀਂ ਹੁੰਦੇ, ਇਹਨਾਂ ਜ਼ਮੀਨ ਕੁਰਕ ਕਰਕੇ ਉਹ ਬੰਦੇ ਦਾ ਜਿਹਦਾ ਨੁਕਸਾਨ ਹੋਇਆ ਉਹ ਤਾਂ ਮੋੜਨਾ ਪੈਣਾ। ਜਾਣੀ ਕਿ ਜਾਨੂੰ ਅਗਲੀਆਂ ਵੋਟਾਂ ਦੇ ਰਿਜ਼ਲਟ ਆਉਣੇ ਆ, ਜੀਪਾਂ ਖਾਲੀ ਮੁੜ ਸਕਦੀਆਂ ਦੁਬਾਰਾ ਵੀ। ਜੋ ਇਹਨਾਂ ਦੇ ਹਾਲਾਤ ਲੱਗਦੇ ਆ, ਕਿਉਂਕਿ ਜਿੱਤਣਾ ਤਾਂ ਹੈ ਨਹੀਂ ਇਹਨਾਂ ਨੇ, ਹੁਣ ਨਹੀਂ ਪੈਸਾ ਨਹੀਂ ਹੋਣਾ ਜਿੱਤਣਾ। ਪਰ ਇਹ ਜ਼ਰੂਰ ਧਿਆਨ 'ਚ ਰੱਖਣੇ ਚਾਹੀਦੀਆਂ ਇਦਾਂ ਦੀਆਂ ਚੀਜ਼ਾਂ ਕਰਨ ਤੋਂ ਪਹਿਲਾਂ। ਪਰ ਹੋਣਾ ਪਤਾ ਕੀ ਆ ਮਾਸਟਰ, ਇਹਨਾਂ ਜਿੱਤਣਾ ਨਹੀਂ। ਜਿਸ ਤੋਂ ਮੇਰਾ ਖਿਆਲ ਆ, ਕੋਈ ਵੀ ਇੱਕ ਪਾਰਟੀ ਨੂੰ ਇੰਨੀਆਂ ਵੋਟਾਂ ਨਹੀਂ ਪੈਣੀਆਂ ਕਿ ਉਹ ਆਪਣੀ ਗਵਰਨਮੈਂਟ ਬਣਾ ਸਕੇ। ਹਾਂ, ਦੇਖੋ ਇਹ 'ਚ ਕੋਈ ਇਤਰਾਜ਼ ਨਹੀਂ। ਹਾਂ, ਹੁਣ ਵਿਧਾਨ ਸਭਾ ਦਾ ਆਪਾਂ ਹਾਲਾਤ ਦੇਖ ਹੀ ਲੈ। ਇੱਕ ਪਾਸੇ 92 ਤੋਂ ਜ਼ਿਆਦਾ, ਹੁਣ ਤਾਂ 96 ਕੁਛ ਬਣੇ ਹੋਵਾਂ, ਉਹ ਬੰਦੇ ਬੈਠੇ ਆ। ਇੱਕ ਪਾਸੇ ਜਿਹੜੇ ਆ ਬਾਕੀ 17 ਤੇ ਇੱਧਰ 4 ਹੋਰ ਰੱਖ ਲਓ, 20 ਜਾਣੀ 22 ਰੱਖ ਲਓ। ਹੁਣ ਇੱਕ ਪਾਸੇ ਉਹ ਸਾਰਾ ਹੀ ਧੜਾ ਜਿਹੜਾ ਕਹਿੰਦਾ ਨਹੀਂ ਜੀ ਜੈਸੇ ਆ, ਉਹ ਨੋ ਸਾਡੀ ਸੁਣਦੀ ਨਹੀਂ। ਫਿਰ ਕੈਮਰੇ ਹਿਸਾਬ ਨਾਲ ਫਿੱਟ ਕੀਤੇ ਆ, ਤੁਹਾਡਾ ਵਾਲਾ ਪਾਸਾ ਤਾਂ ਖਾਲੀ ਪਿਆ। ਫਿਰ ਜਿਹੜੇ ਤੁਸੀਂ 10 20 22 ਜਣੇ ਹੈਗੇ ਵੀ ਆ, ਤੁਸੀਂ ਇੱਕ ਦੂਜੇ ਨੂੰ ਨਹੀਂ ਲਾਈਕ ਕਰਦੇ। ਮਾਟਰਾ ਜਿਹੜੇ ਤੂੰ ਕਾਊਂਟਿੰਗਾਂ ਸੁਣਾਉਣਾ, ਥੋੜੀ ਇੱਜ਼ਤ ਮਾਣ ਵੀ ਰੱਖ। ਅੱਛਾ, ਇਹ ਜਿਹੜੇ ਵਿਰੋਧੀ ਧਿਰ ਵਾਲੇ ਆ, ਇਹ ਤਾਂ ਖਗਰੂ ਟਾਈਪ ਆ, ਇਹ ਤਾਂ ਬੋਲਦੇ ਹੀ ਨਹੀਂ। ਇਹ ਘੜੋਕੇ ਵਾਲੇ ਬੋਲਦੇ ਆ। ਅੱਛਾ, ਠੀਕ ਆ, ਨਹੀਂ ਸਹੀ ਆ। ਘੜੋਕੇ ਵਾਲਾ ਵੀ ਹੁਣ ਬੋਲਦੇ ਆ। ਘੜੋਕੇ ਵਾਲੇ ਰਹਿ ਕਿਹੜੇ ਆ? ਜਿੰਨੇ ਵੀ ਹੈਗੇ ਆ। ਨਹੀਂ, ਘੜੋਕੇ ਦੇ 3 ਬੰਦੇ ਸੀ। ਉਹਨਾਂ ਚੋਂ ਬੰਗੇ ਵਾਲਾ ਸੁੱਖੀ ਜਿਹੜਾ, ਉਹ ਆਮ ਆਦਮੀ ਪਾਰਟੀ ਚਲੇ ਗਿਆ। ਜਿਹੜਾ ਇਹ ਆਲੀ ਆ, ਉਹ ਇਹ ਤੋਂ ਬਾਗੀ ਹੋ ਗਏ, ਉਹਨੇ ਨਵਾਂ ਅਕਾਲੀ ਦਲ ਬਣਾ ਲਿਆ। ਇੱਕ ਵਿਚਾਰੀ ਬਣਾਈ ਆ ਗਨੀਬ ਕੌਰ ਮਜੀਠੀਆ। ਹੁਣ ਜਿਹੜਾ ਇਹ ਘੜੋਕੇ ਵਾਲੇ ਦੀ ਗੱਲ ਦਾ, ਉਹ ਕੱਲੀ ਬਚੀ ਆ। ਉਹ ਜਦੋਂ ਬੋਲਣ ਲੱਗਦੀ ਆ, ਉਹ ਮੂਹਰੇ ਹੱਸ ਪੈਂਦੇ ਆ। ਉਹਦਾ ਇਹੀ ਰੌਲਾ, ਕਹਿੰਦੀ ਹੱਸ ਦੇਗਾ ਤੇ ਮੈਨੂੰ ਜਵਾਬ ਦਿਓ। ਉਹ ਚੱਲ ਘੁੰਮ ਫਿਰ ਕੇ ਆ ਜਾਊਗੇ। ਮਾਟਰਾ ਮੈਨੂੰ ਹੋਰ ਦੱਸ, ਹੁਣ ਚੱਲ ਪੰਜਾਬ ਦੀ ਸਿਆਸਤ ਨੂੰ ਛੱਡ, ਇਹ ਤਾਂ ਜਦ ਤੱਕ ਬੌਕਰ ਵਾਲੇ ਨਾ ਬੇੜਾ ਇਦਾਂ ਹੀ ਕਰਕੇ ਰਹਿਣਾ ਹੈ। ਇਹਨਾਂ ਦੇ ਕੀੜੇ ਪੈਣੇ ਵੀ ਪਲਾਟੇ ਦੇ, ਮੈਨੂੰ ਦੱਸ ਦਿੰਦਾ, ਇਹਨਾਂ ਨੇ ਹਾਰਨਾ ਬਹੁਤ ਬੁਰੇ ਤਰੀਕੇ ਨਾਲ ਹਾਰਨਾ। ਲੰਬੜਾ
ਇਹਦੀ ਜ਼ਬਾਨ ਬਹੁਤ ਖਰਾਬ ਹੈ। ਫਿਰ ਉੱਥੇ ਗੱਲ ਆ ਗਈ ਨਾ। ਇਹ ਗੱਲ ਸੁਣ, ਜਦੋਂ ਨਾ ਮੇਰੇ ਨਾਲ ਗਿਆ ਐਲਕੀ ਤੂੰ ਮੇਰੇ ਨਾਲ ਦੀ ਸੀਟ ਤੇ ਨਹੀਂ ਬਹਿਣਾ, ਮਾਸਟਰ ਖਿਆਲ ਰੱਖੀ। ਅੱਛਾ ਕੋਈ ਚੱਜ ਦਾ ਬੰਦਾ ਬਿਠਾ ਲਾਂਗੇ, ਨਹੀਂ ਕੋਈ ਤੂੰ ਐ ਚੱਜ ਦੀਆਂ ਗੱਲਾਂ ਬੰਦਾ ਕਰਾਂਗੇ। ਬੰਦਾ ਉੱਥੇ ਜਿਹੜਾ ਮਰਜ਼ੀ ਬਿਠਾਣ ਲਈ, ਮੈਨੂੰ ਪੈਂਦੀ ਸਿੱਟ ਜਾ ਕੇ ਉੱਥੇ ਗੋਰੀ ਨਾਲ ਬਿਠਾਣ ਲਈ ਮੈਂ ਲਾਣਾ ਪੈਗ ਉਹਨਾਂ ਨਾਲ ਜਾ ਐਦਾਂ ਜਾਮ ਸੇ ਜਾਮ ਸ਼ਿਕਲ ਛਲਕਾ ਕੇ, ਕਿੱਦਾਂ ਕਹਿੰਦੇ ਹੁੰਦੇ ਆ ਮੁੰਡਿਆ, ਛਲਕਾਇਓ ਪੂਰੇ। ਪਿਛਲੀ ਵਾਰੀ ਆਪ ਨਸ਼ਾ ਲੱਗੇ ਹੋ। ਜੇ ਸੀਟ ਤੇ ਬੈਠਾ ਸੀ ਇਹ ਨਸ਼ਾ ਨਹੀਂ ਮਗਰੋਂ ਹਟਿਆ, ਹਨਾ, ਹੁਣ ਚੱਕ ਕੇ ਪਿੱਛੇ ਸੀਟ ਤੇ ਮਾਰਿਆ। ਇਹ ਹਲਤਾ ਕਰਦਾ ਸੀ, ਹੁਣ ਚੇਤਾ ਭੁੱਲ ਗਿਆ ਹੁਣ ਤੈਨੂੰ। ਆਸ਼ਾ ਇੰਨੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ। ਚੇਤਾ ਮੈਨੂੰ? ਹਾਂ, ਹੁਣ ਪਿੱਛੇ ਮਾਰਿਆ ਸੀ ਨਾ ਚੱਕ ਕੇ। ਵੱਡੀ ਮਸ਼ੀਨਰੀ 'ਚ ਬੈਠੇ ਹੋਈਏ ਉਹਦੀਆਂ ਗੱਲਾਂ ਨਹੀਂ ਦੱਸੀਦੀਆਂ ਹੁੰਦੀਆਂ। ਮੈਨੂੰ ਗੱਲ ਸੁਣ, ਇਹ ਤਾਂ ਚਲ ਮਾੜੀਆਂ ਮੋਟੀਆਂ ਗੱਲਾਂ, ਸਾਡੇ ਤਾਂ ਦੇਖਦੇ ਨਾ ਬੇੜਾ ਗਰਕ ਹੋਇਆ। ਸਾਨੂੰ ਅਸਲ 'ਚ ਪਤਾ ਹੀ ਨਹੀਂ ਲੱਗਦਾ ਕੌਣ ਕੀ ਕਰ ਗਿਆ। ਮਾਟਾ ਤੈਨੂੰ ਪਤਾ ਵੀ ਦਿੱਲੀ ਕੈਂਟ ਜਿਹੜਾ ਰੇਲਵੇ ਸਟੇਸ਼ਨ, ਜਿੱਥੇ ਕੈਂਟ ਸ਼ਬਦ ਆ ਗਿਆ, ਇਹਦਾ ਮਤਲਬ ਫੌਜੀ ਸਾਹਿਬ ਇਹ ਡਿਸਪਲਿਨ ਆ ਬਹੁਤ ਵਧੀਆ, ਵੀ ਪੱਤਾ ਚਿੜੀ ਨਹੀਂ ਫਾਰ ਮਾਰ ਸਕਦੀ। ਤੁਹਾਡੇ ਦਾ ਪਤਾ ਨਹੀਂ ਕਿਹੜਾ ਕਿਹੜਾ ਪੂਛ ਮਾਰ ਜਾਂਦਾ। ਕਹਿੰਦੇ ਵੀ ਯਾਰ ਅੱਜ ਤੇ ਮੈਨੇਜਰ ਹੈ ਨਹੀਂ, ਅੱਜ ਤੇਰੀ ਸਾਰੀ ਐਨਰਜੀ ਮੇਰੇ ਦੁਆਲੇ ਹੋਈ ਆ। ਨਹੀਂ ਮੈਨੇਜਰ ਤਾਂ ਵਧੀਆ ਹੋਊਗਾ, ਉਹਦੀ ਬੂਟੋ ਕੱਟ ਹੋਣੇ ਵਾਲੀ ਸੀ। ਮੈਨੂੰ ਸਰਪੰਚ ਤੇ ਵੀ ਥੋੜਾ ਲੱਗਦਾ, ਸ਼ਾਇਦ ਸਰਪੰਚ ਵੀ ਨਾਲ ਹੀ ਟਰਾਲੀਆਂ ਲੈ। ਸਰਪੰਚ ਦੀ ਸਿਹਤ ਨਹੀਂ ਠੀਕ ਰਹਿੰਦੀ ਅੱਜ ਕੱਲ, ਉਹਦੇ ਫਿਰ ਪਹਿਲਾਂ ਬੂਟੋ ਹੋ ਗਈ ਹੋਣੀ। ਕਹਿੰਦੇ ਵੀ ਦਿੱਲੀ ਰੇਲਵੇ ਸਟੇਸ਼ਨ ਜਿਹੜਾ ਕੈਂਟ, ਦਿੱਲੀ ਕੈਂਟ ਆ ਵੀ, ਉੱਥੇ ਕਹਿੰਦੇ ਕੈਮਰੇ ਲਾਤੇ ਉਹ ਵੀ ਸੋਲਰ ਵਾਲੇ, ਉਹ ਲਾਈਵ 24/7 ਫੀਡ ਜਾਈ ਜਾਂਦੀ ਹੈ। ਪਤਾ ਨਹੀਂ ਉਧਰ ISI ਨੂੰ ਜਾਈ ਜਾਂਦੀ, ਪਤਾ ਨਹੀਂ ਕਿਹਨਾਂ ਨੂੰ ਜਾਈ ਜਾਂਦੀ ਆ। ਹੁਣ ਜਾ ਕੇ ਇਹਨਾਂ ਨੂੰ ਪਤਾ ਲੱਗਾ ਭਾਈ ਇਹ ਕੈਮਰੇ ਕਿਹਨੇ ਲਾਏ ਹੋਏ, ਕਹਿੰਦੇ ਪਤਾ ਹੀ ਨਹੀਂ ਸਾਨੂੰ। ਉਹ ਬੰਦੇ ਜਿਹੜੇ ਫੜੇ ਆ ਹੁਣ, ਰਹੇ ਰੱਬ ਦਾ ਨਾ, ਬੰਦੇ ਫੜ ਹੋ ਗਏ। ਉਹ ਵਿੱਚ ਉਹ 'ਚ ਹਿੰਦੂ ਨਾਂ ਵੀ ਹੈਗੇ ਆ ਤੇ ਵਿੱਚ ਮੁਸਲਮਾਨ ਨਾਂ ਵੀ ਹੈਗੇ ਆ। ਲਓ ਜੀ, ਹਿੰਦੂ ਸਿੱਖ ਏਕਤਾ ਦੇ ਹੁੰਦੇ ਇੱਥੇ, ਤੇ ਹਿੰਦੂ ਮੁਸਲਮਾਨ ਏਕਤਾ ਵੀ ਕਰਤੀ ਉਹਨਾਂ ਨੇ। ਠੀਕ ਹੈ ਜੀ। ਉਹਨਾਂ ਨੇ ਕਿਹਾ, ਕਹਿੰਦੇ ਅਸੀਂ ਤਾਂ ਜਾ ਕੇ ਉੱਥੇ ਪੰਜਾਬ 'ਚ ਅਟਾਰੀ ਬਾਰਡਰ ਤੇ ਵੀ ਜਾ ਕੇ ਉੱਥੇ ਸਟੇਸ਼ਨ ਤੇ ਲਾਉਣੇ ਸੀ। ਮਤਲਬ ਕਿ ਸਾਡਾ ਬੇੜਾ ਹੀ ਜਮੇ ਗਰਕ ਹੋਇਆ ਹੈ। ਚਲੋ ਬੰਦੇ ਫੜ ਲੈ, ਮਾਟਰ ਇਹਦੇ ਵਿੱਚੋਂ ਆਪਾਂ ਨੂੰ ਸਿੱਖਿਆ ਕੀ ਮਿਲਦੀ ਹੈ, ਮੈਨੂੰ ਇਹ ਦੱਸੋ। ਸਿੱਖਿਆ ਇਹ ਵੀ ਸਾਡਾ ਜਿਹੜਾ ਖੁਫੀਆ ਤੰਤਰ ਆ ਉਹਨੂੰ ਪਤਾ ਹੀ ਕੱਖ ਨਹੀਂ। ਤੇ ਸਾਡੇ ਲਈ ਜੇ ਮੰਨ ਲਓ ਜਿੱਦਾਂ ਇਹ ਲੰਬੜ ਜੀ ਕਹਿੰਦੇ ਆ ਬਈ ISI ਦਾ ਵੀ ਇਹਦੇ ਵਿੱਚ ਹੱਥ ਹੋ ਸਕਦਾ। ਇਨਫੋਰਮੇਸ਼ਨ ਜੇ ਲੈਣੀ ਤਾਂ ਆ ਕੀ ਹੋ ਰਿਹਾ, ਅਗਲੇ ਸਿੱਧੇ ਉੱਥੇ ਅੱਜ ਕੱਲ ਤਾਂ ਦੇਖ ਰਹੇ ਅਗਲੇ ਬੰਦੇ ਹਨਾ। ਪਰ ਇਹ ਜਿਹੜੀਆਂ ਚੀਜ਼ਾਂ ਆ ਇਹ ਤਾਂ ਧਿਆਨ ਮੰਗਦੀਆਂ, ਖਾਸ ਤੌਰ ਦੇ ਉੱਤੇ ਜਦੋਂ ਇਦਾਂ ਦੇ ਕਲੋਜ਼ ਸਰਕਟ ਕੈਮਰੇ ਜਿਹੜੇ ਲੱਗਦੇ ਆ, ਇਹਨਾਂ ਦੇ ਉੱਤੇ ਤਾਂ ਜ਼ਿਆਦਾ ਹੋਣਾ ਚਾਹੀਦਾ ਗਵਰਨਮੈਂਟ। ਨਾਲੇ ਇਦਾਂ ਹੈ ਨਾ ਮਾਸਟਰ ਵੀ, ਹੁਣ ਤੂੰ ਮੈਂ ਆਪਾਂ ਗੱਡੀ ਸਟੇਸ਼ਨ ਤੇ ਜਾਂਦੇ ਆ ਤਾਂ ਕੈਮਰੇ ਲੱਗੇ ਆ, ਹਾਂਜੀ, ਕਿਉਂਕਿ ਆਪਾਂ ਬਾਹਰ ਵੀ ਦੇਖਿਆ ਕੈਮਰੇ ਲੱਗੇ ਹੋਏ ਆ। ਹਾਂਜੀ, ਤਾਂ ਆਪਾਂ ਸੋਚਦੇ ਵੀ ਡਿਪਾਰਟਮੈਂਟ ਨੇ ਲਾਏ ਹੋਣੇ, ਸਾਨੂੰ ਸ਼ੱਕ ਕਰਨ ਦੀ ਕੋਈ ਲੋੜ ਨਹੀਂ। ਹਾਂਜੀ, ਸ਼ੱਕ ਤਾਂ ਜਿਹਨੇ ਡਿਪਾਰਟਮੈਂਟ ਜਿਹਨੇ ਲਾਏ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕੌਣ ਲਾ ਗਿਆ। ਪਰ ਜਿਹੜੀ ਦੇਖੋ ਵੀ ਇੱਥੇ ਕੈਮਰਿਆਂ ਦੀ ਗੱਲ ਹੋ ਰਹੀ ਹੈ, ਇਹਨਾਂ ਨੇ ਪਹਿਲਾਂ ਹਜੇ ਸਾਲ ਕੁ ਪਹਿਲਾਂ ਦੀ ਗੱਲ ਹੈ, 2 ਯੂਟਿਊਬਰ ਚੱਕ ਲਏ ਸੀਗੇ ਇਸ ਗੱਲ ਪਿੱਛੇ ਕਿ ਵੀ ਇਹ ਪਾਕਿਸਤਾਨ ਦੀ ਵੀਡੀਓ ਦਿੰਦੇ। ਉੱਥੇ ਉਹਨਾਂ ਦੀਆਂ ਸਾਰੀਆਂ ਵੀਡੀਓ ਨੂੰ ਇੰਨੀ ਡਿਟੇਲ ਨਾਲ ਦੇਖ ਰਹੇ ਆ, ਪਰ ਇਹਨਾਂ ਨੂੰ ਇਹ ਨਹੀਂ ਦਿਖੇ ਵੀ ਇੱਥੇ CCTV ਕੈਮਰੇ ਹੀ ਲਾ ਕੇ ਉਹ ਦੇਖਦੇ ਪਏ। ਮੈਨੂੰ ਨਾ ਵਿੱਚੋਂ ਤਾਰਾ ਹੋਰ ਵੀ ਥੋੜ੍ਹੀਆਂ ਗੰਭੀਰ ਲੱਗਦੀਆਂ, ਜਿਹਨਾਂ ਤੇ ਨਾ ਆਪਾਂ ਧਿਆਨ ਨਹੀਂ ਦਿੰਦੇ। ਅੱਛਾ, ਜਿਹੜੇ ਆਪਣੇ ਬਾਰਡਰ ਵਾਲੇ ਥਾਣੇ 'ਚ ਜਿਹੜੇ 2 ਪੁਲਿਸ ਵਾਲੇ ਮਾਰੇ, ਉਹ ਤੋਂ ਬਾਅਦ ਫਿਰ ਆਪਣਾ ਮੁੰਡਾ ਚੱਕਿਆ, ਉਹਦਾ ਐਨਕਾਊਂਟਰ ਕੀਤਾ, ਪਿੰਡ ਹੈ ਉਹ ਕਹਿੰਦਾ ਫਿਰ ਗੁਰਦਾਸਪੁਰ ਸੀਗਾ ਨਾ। ਹਾਂਜੀ, ਕਾਦੀਆਂ। ਓਕੇ, ਕਾਦੀਆਂ ਵਾਲਾ ਕੀ ਆ। ਮੇਰਾ ਜਿਹੜਾ ਦਿਮਾਗ ਹੈ ਨਾ ਉਹ ਕੁਝ ਹੋਰ ਸੋਚਦਾ ਇਸ ਬਾਰੇ। ਅੱਛਾ ਵੀ ਲੰਬੜ ਜੀ, ਇਹ ਜਿਹੜੇ ਬਾਹਰਲੀਆਂ ਏਜੰਸੀਆਂ ਹੈਗੀਆਂ ਜਿਹੜਾ ਨੇ ਕੋਈ ਨਾ ਕੋਈ ਗੜਬੜਾਂ ਕਰਨੀਆਂ ਹੁੰਦੀਆਂ, ਮੈਨੂੰ ਲੱਗਦਾ ਇਹਨਾਂ ਨੇ ਨਵਾਂ ਤਰੀਕਾ ਇੱਕ ਹੋਰ ਲੱਭਿਆ। ਇਹਨਾਂ ਨੇ ਨਬਜ਼ ਫੜੀ ਆ ਸਾਡੇ ਨੌਜਵਾਨਾਂ ਦੀ, ਕਿਉਂਕਿ ਬੇਰੁਜ਼ਗਾਰੀ ਦੇ ਮਾਰੇ ਹੋਏ ਆ ਨੌਜਵਾਨ, ਉਹ ਵੀ 18 19 20 ਸਾਲ ਵਾਲੇ ਵੀ, ਖੂਨ ਤੱਤਾ ਹੁੰਦਾ, ਚੱਕ ਲਓ ਰੱਖ ਲਓ। ਇੱਧਰ ਕੀ ਆ, ਜਿਹੜਾ ਚੱਕ ਹੋਣਾ ਜਾਂ ਰੱਖ ਹੋਣਾ ਆ, ਠੀਕ ਆ। ਉਹਨਾਂ ਨੂੰ ਫੜਾਉਂਦੇ ਆ ਪੈਸੇ, ਕਿਸੇ ਨੂੰ 50,000 ਦੇ ਦਿੱਤਾ, ਕਿਸੇ ਨੂੰ ਲੱਖ 1.5 ਲੱਖ ਦੇ ਦਿੱਤਾ। ਇਹਨਾਂ ਕੋਲੋਂ ਦੇ ਲਓ ਆਪਣੇ ਦੇਸ਼ ਦੇ ਨੌਜਵਾਨਾਂ ਕੋਲੇ ਪੁੱਠੇ ਕੰਮ ਕਰਾਉਂਦੇ ਆ। ਇਹ ਕੈਮਰੇ ਲੱਗ ਗਏ, ਸਾਡੇ ਬੰਦੇ ਮਾਰਤੇ ਆ, ਪੁਲਿਸ ਵਾਲੇ ਮਾਰਤੇ। ਪਿੰਡ 'ਚ ਕਿਤੇ ਪੁਲਿਸ ਵਾਲਾ ਮਾੜਾ ਪੁਲਿਸ ਵਾਲਾ ਵੀ ਆਇਆ ਹੋਵੇ ਨਾ, ਕੁਰਸੀ ਢਾਹ ਕੇ ਬਹਿੰਦਾ ਹੁੰਦਾ ਸੀਗਾ, ਲੋਕੀ ਪਰੇ ਹੋ ਖੜ ਜਾਂਦੇ ਵੀ ਪੁਲਿਸ ਵਾਲਾ ਬੈਠਾ ਯਾਰ ਪਤਾ ਨਹੀਂ ਕੀ ਗੱਲ ਕਰ ਜੂ, ਉੱਥੇ ਥਾਣੇ 'ਚ ਮਾਰ ਦਿੱਤੇ ਆ। ਇਹ ਮੈਂ ਤੈਨੂੰ ਦੱਸ ਦਿੰਦਾ ਮਾਟਰਾ, ਜੇ ਉਹ ਪੁਲਿਸ ਵਾਲੇ ਮਾਰਿਆ ਆਪਸ 'ਚ ਲੜ ਕੇ ਨਹੀਂ ਮਾਰੇ, ਉਹਨਾਂ ਨੂੰ ਇਹਨਾਂ ਏਜੰਸੀਆਂ ਨੇ ਮੁੜਵਾਇਆ ਹਾਲਾਤ ਖਰਾਬ ਕਰਨ ਦੇ ਲਈ। ਮੈਂ ਇਹ ਕਹਿਣਾ ਚਾਹੁੰਦਾ ਵੀ ਅਸੀਂ ਕਿਉਂ ਨਹੀਂ ਗੰਭੀਰ ਹੁੰਦੇ ਹੈ ਕਿ ਸਾਡੀ ਨੌਜਵਾਨੀ ਨੂੰ ਐਦਾਂ ਵਰਤੀ ਜਾਂਦੇ ਆ। ਅਸੀਂ ਸਹੀ ਆ ਲੰਬੜਾ, ਪਰ ਹੁਣ ਕਰੀਏ ਕੀ? ਇਹਨੂੰ ਸਿਖਾਲੇ ਕੌਣ, ਸਮਝਾਵੇ ਕੌਣ? ਹਰ ਇੱਕ ਬੰਦੇ ਕੋ ਆਪਣੇ ਕੰਮਾਂ 'ਚ ਬਿਜ਼ੀ ਆ ਕਿ ਕੋਈ ਟਾਈਮ ਹੀ ਹੈ ਨਹੀਂ ਸੋਚਣ ਸਮਝਣਾ। ਪਰ ਨਹੀਂ, ਮੈਂ ਤੁਸੀਂ ਗੱਲਾਂ ਬਾਤਾਂ ਕਰੋ ਯਾਰ, ਮੈਂ ਚੱਲਿਆ। ਮੈਂ ਤਾਂ ਟਾਈਮ ਤਾਂ ਤੁਹਾਡੇ ਸੀਐਮ ਵੀ ਹੈ ਨਹੀਂਗਾ, ਉਹਨਾਂ ਕੁੱਤੇ ਨੇ ਪੱਟਿਆ ਸਾਲੇ ਦਾ, ਤਾਂ ਠੀਕ ਨਹੀਂ ਹੋਈ ਲੱਗ। ਨਹੀਂ ਟਾਈਮ ਮੇਰੇ ਨਾਲ ਗੱਲ ਕਰਕੇ ਜਾ, ਇੱਥੇ ਹੁਣ ਇਦਾਂ ਨਹੀਂ ਮੈਂ ਜਾਣਾ। ਟਾਈਮ ਤਾਂ ਇਹਦੇ ਕੋਲ ਵੀ ਨਹੀਂ ਹੈ, ਇਹਨੇ ਵੀ ਤਹਿਸੀਲ ਤੁਹਾਡੇ ਮਾਨ ਦੇ ਨਾ ਸ਼ਿਕਾਇਤਾਂ ਬਹੁਤ ਆਉਂਦੀਆਂ
ਉਹ ਸਾਡਾ ਮਾਨ ਨਹੀਂ, ਤੁਹਾਡਾ ਵੀ ਨਾਲ ਹੀ ਆ। ਸਾਰਿਆਂ ਦਾ ਮਾਨ, ਉਹਦੀ ਭਗਵੰਤ ਮਾਨ। ਮਾਨਾਂ ਦਾ ਮਾਨ। ਉਹਦੀ ਜੈਇੰਦਰ ਕੌਰ ਮਾਟਰ ਪਤਾ ਨਾ ਕਿਹਦੀ ਕੁੜੀ ਆ ਇਹ? ਹਾਂਜੀ ਹਾਂਜੀ ਕੈਪਟਨ ਅਮਰਿੰਦਰ ਸਿੰਘ ਸਾਬਕਾ ਸੀਐਮ, ਕਈ ਵਾਰ ਉਧਰ ਵੀ ਵੋਟਾਂ ਪਾਉਂਦਾ ਰਿਹਾ, ਮੈਨੂੰ ਪਤਾ। ਇਹ ਤਾਂ ਮੇਰੀ ਮਰਜ਼ੀ, ਮੈਂ ਹੋਣੀ ਤੇ ਮਾਰੀ ਤੇਰਾ ਢੱਡ ਦਾ। ਕਿਤੇ ਕਿਤੇ ਹਜੀ ਰੰਗ ਚੇਂਜ ਕਰ ਲਿਆ ਕਰ ਆਪਣੇ ਕੁੜਤੇ ਦਾ। ਉਹਨੇ ਜਿਹੜਾ ਨੈਸ਼ਨਲ ਵੂਮਨ ਕਮਿਸ਼ਨ ਆ ਉਹਦੇ ਵਿੱਚ ਸ਼ਿਕਾਇਤ ਕੀਤੀ ਹੈ, ਕਹਿੰਦੇ ਵੀ ਇਹਨੂੰ ਪੁੱਛੋ ਇਹ ਕੁੜੀਆਂ ਨੂੰ ਪਟੋਲੇ ਕਿਉਂ ਕਹਿੰਦਾ, ਮੈਨੂੰ ਹੁਣ ਦੱਸ ਕੇ ਜਾ ਪਟੋਲੇ ਕਿਉਂ ਕਹਿੰਦਾ ਤੁਹਾਡਾ ਸੀਐਮ। ਗੱਲ ਸੁਣ, ਇਹਦਾ ਆਪਾਂ ਗੱਲ ਕਰਦੇ ਸੀ ਅੱਗੇ ਨਹੀਂ ਬੈਠੇ, ਇਹ ਹੁਣ ਵੀ ਚਾਹੀਦਾ ਤਾਂ ਸੀਗੇ ਉਹ ਫੜ ਕੇ ਤੇ ਚਾਰ ਲਾਉਂਦੇ ਉਦੋਂ ਹੀ। ਨਹੀਂ ਮਾਫੀ ਕਿਉਂ ਨਹੀਂ ਮੰਗਦਾ ਮਾਟਰਾ? ਜੇ ਉੱਥੇ ਹੁਣ ਜੇ ਸਮਨ ਕਰਤਾ ਕੋਰਟ ਨੇ ਵੀ ਹਾਂ ਭਾਈ, ਕਿਉਂਕਿ ਨੈਸ਼ਨਲ ਕਮਿਸ਼ਨ ਆ, ਕੀ ਪਤਾ ਹੁੰਦਾ ਉਧਰੋਂ ਕਿਤੇ ਤਾਰ ਖੜਕ ਜਾਵੇ, ਉੱਥੇ ਜਾ ਕੇ ਫਿਰ ਮਾਫੀਆਂ ਮੰਗੂਗਾ। ਵਧੀਆ ਅਸਲ ਚਾਹੀਦੀ ਵਿੱਚ ਆ। ਸਾਰਿਆਂ ਨੂੰ ਪਤਾ ਕਮੇਡੀਅਨ ਬੰਦਾ ਕਿਹੜੀ ਗੱਲ ਕਿੱਥੇ ਕਰਨੀ, ਉਹਨੂੰ ਤਾਂ ਇਹੀ ਆ ਵੀ ਮੈਂ ਬਸ ਲੋਕਾਂ ਨੂੰ ਹਸਾ ਦਵਾਂ। ਅੱਜ ਕੱਲ ਹਾਸਾ ਤਾਂ ਆਇਆ ਮਹਿੰਗਾ ਹੋਇਆ, ਲੋਕੀ ਉਹਨੂੰ ਸੀਰੀਅਸਲੀ ਲੈਂਦੇ ਹੀ ਨਹੀਂ। ਬਸ ਉਹਨੂੰ ਵੀ ਪਤਾ ਆ ਵੀ ਮੇਰੇ ਚੁਟਕਲੇ ਸੁਣਨ ਆਉਂਦੇ ਆ ਲੋਕ, ਜੇ ਮੈਨੂੰ ਨਾ ਹਸਾਇਆ ਲੋਕਾਂ ਨੇ ਆਉਣਾ ਹੀ ਨਹੀਂ। ਹੁਣ ਤੁਸੀਂ ਦੇਖੋ ਚੀਮਾ ਰੱਖ ਲਵੇ ਰੈਲੀ, ਉੱਥੇ ਤੁਸੀਂ ਕਹਿ ਦੋ ਵੀ ਇਹਨੇ ਨਹੀਂ ਆਉਣਾ, ਸੁਣਨ ਚਲੇ ਜਾਣ ਚੀਮੇ ਨੂੰ, ਜਿਸਨੇ ਬੰਦਿਆਂ ਨੇ ਜਾਣਾ। ਜ਼ਿਆਦਾਤਰ ਜਿਹੜੀ ਮੈਜੋਰਟੀ ਰੈਲੀਆਂ ਜਾਂਦੀ ਆ ਅੱਜ ਵੀ ਉਹਨੂੰ ਸੁਣਨ ਜਾਂਦੀ ਆ, ਭਗਵੰਤ ਮਾਨ ਨੂੰ, ਉਧਰੋਂ ਨਵਜੋਤ ਸਿੱਧੂ ਨੂੰ ਜਾਂਦੀ ਹੁੰਦੀ। ਕਾਰਨ ਉਹਦਾ ਕੀ ਸੀ, ਲੋਕੀ ਇੱਥੇ ਯਾਰ ਜਿੰਨੇ ਆਪਾਂ ਹਾਲਾਤ ਦੱਸਦੇ ਆ, ਲੋਕੀ ਹੈਗੇ ਦੁਖੀ ਬਹੁਤ। ਉਹ ਤਾਂ ਕਹਿੰਦੇ ਸਾਨੂੰ ਕੋਈ ਹਸਾ ਮਨੋਰੰਜਨ ਹੋ ਜਾਂਦਾ, ਮਨੋਰੰਜਨ ਜਿਹਾ ਹੋ ਜਾਂਦਾ ਆ। ਤੁਸੀਂ ਇਹਨਾਂ ਸੀਰੀਅਸ ਨਾ ਇੰਨਾ ਲੰਬੜ ਜੀ ਪਿਆ ਕਰੋ।